ਇੰਡਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ ਦੇ ਵਿੱਚ ਤੇ ਦੋਸਤੋ ਕੁਝ ਅਹਿਮ ਮੁੱਦੇ ਲੈ ਕੇ ਫਿਰ ਇੱਕ ਵਾਰ ਹਾਜ਼ਰ ਹਾਂ ਤੁਹਾਡੇ ਇਸ ਪ੍ਰੋਗਰਾਮ ਦੇ ਵਿੱਚ ਤੇ ਮੇਰਾ ਸਾਥ ਨਿਭਾਉਣਗੇ ਹਰਜੀਤ ਲਸਾੜਾ ਜੀ। ਤੇ ਹਰਜੀਤ ਲਸਾੜਾ ਜੀ, ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਤੇ ਦੋਸਤੋ, ਪ੍ਰਵਾਸ ਜਿਹੜਾ ਆ ਇਹ ਪਹਿਲਾਂ ਤੋਂ ਰਿਹਾ ਕਿ ਦੁਨੀਆ ਜਿਹੜੀ ਆ ਪ੍ਰਵਾਸ ਦੇ ਜ਼ਰੀਏ ਭੋਜਨ ਦੀ ਭਾਲ ਦੇ ਵਿੱਚ, ਪਾਣੀ ਦੀ ਭਾਲ ਵਿੱਚ ਇੱਧਰ ਉੱਧਰ ਜਾਂਦੀ ਰਹੀ ਆ। ਪਰ ਜੇ ਪ੍ਰਵਾਸ ਦੀ ਹੁਣ ਅਸੀਂ ਅਜੋਕੀ ਪਰਿਭਾਸ਼ਾ ਦੇ ਵਿੱਚ ਚਲੀਏ ਕਿ ਵੀਜ਼ਾ ਸਿਸਟਮ ਜਿਹੜਾ ਆ ਹੋ ਗਿਆ ਅਤੇ ਕੁਛ ਵੀਜ਼ੇ ਦੇ ਉੱਤੇ ਸਾਡੇ ਦੋਸਤਾਂ ਦੀ ਅੱਖ ਵੀ ਰਹਿੰਦੀ ਆ ਕਿ ਕਿਹੜੇ ਦੇਸ਼ ਦੇ ਵਿੱਚ ਕਿਹੜਾ ਵੀਜ਼ਾ ਆਇਆ, ਕਿਉਂਕਿ ਪੰਜਾਬੀ ਜਿਹੜੇ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਪ੍ਰਵਾਸ ਕਰਦੇ ਆ। ਅਤੇ ਲਸਾੜਾ ਸਾਹਿਬ, ਕੈਨੇਡਾ ਦੇ ਵਿੱਚ ਵੀ ਕੁਛ ਨਿਯਮਾਂ ਦੀ ਪਲਟੀ ਹੋਈ ਆ। ਆਸਟ੍ਰੇਲੀਆ ਦੇ ਵਿੱਚ ਹੋਇਆ ਕਿ ਜਿਹੜਾ ਇੱਕ ਗੋਲਡਨ ਵੀਜ਼ਾ ਸੀ, ਆਸਟ੍ਰੇਲੀਅਨ ਗੋਲਡਨ ਵੀਜ਼ਾ, ਇਹ ਖਤਮ ਕਰ ਦਿੱਤਾ ਗਿਆ। ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਦੇ ਨਾਲ ਸਾਂਝ ਬਣਾਓ ਕਿ ਇਹ ਗੋਲਡਨ ਵੀਜ਼ਾ ਹੈ ਕੀ ਸੀ। ਜੀ ਸ਼ੁਕਰੀਆ ਦਲਜੀਤ ਜੀ। ਗੋਲਡਨ ਵੀਜ਼ਾ ਇਕੱਲਾ ਆਸਟ੍ਰੇਲੀਆ ਦਾ ਇਹ ਵੀਜ਼ਾ ਨਹੀਂ ਸੀਗਾ, ਹੋਰ ਵੀ ਕਈ ਮੁਲਕ ਸੀਗੇ, ਕਾਫੀ ਪ੍ਰਮੁੱਖ ਮੁਲਕ ਹੈ ਜਿਨ੍ਹਾਂ ਨੇ ਇਹ ਸਕੀਮ ਲਾਗੂ ਕੀਤੀ ਹੋਈ ਸੀ, ਪ੍ਰੋਗਰਾਮ ਲਾਗੂ ਕੀਤੇ ਹੋਏ ਸੀਗੇ। ਆਸਟ੍ਰੇਲੀਆ ਨੇ ਇਸ ਗੋਲਡਨ ਵੀਜ਼ਾ ਜਿਹੜਾ ਨਿਯਮ ਹੈ ਜਾਂ ਪ੍ਰੋਗਰਾਮ ਹੈ ਇਹਨੂੰ ਹੁਣ ਰੱਦ ਕਰ ਦਿੱਤਾ ਹੈ। ਉਹ ਵੀ ਆਪਾਂ ਦੱਸਦੇ ਹਾਂ ਕਿਉਂ ਰੱਦ ਕੀਤਾ ਜਾਂ ਸ਼ੁਰੂ ਕਦੋਂ ਹੋਇਆ ਸੀਗਾ। ਇਸ ਤੋਂ ਪਹਿਲਾਂ ਕਹਿ ਲਓ ਵੀ ਚਾਈ ਜਿੱਦਾਂ ਨਾ ਯੂਕੇ ਨੇ ਬੰਦ ਕੀਤਾ, ਪਤਾ ਨਹੀਂ ਤਾਂ ਜਦੋਂ ਉੱਥੇ ਕੋਈ ਇੱਦਾਂ ਦੀ ਹਰਕਤ ਹੁੰਦੀ ਹੈ ਤਾਂ ਸਾਡੇ ਵਾਲਿਆਂ ਨੂੰ ਕਾਪੀ ਮਾਰ ਲੈਂਦੇ ਆ। ਸੋ ਇਸ ਤੋਂ ਪਹਿਲਾਂ ਯੂਕੇ ਨੇ ਇਹਨੂੰ ਬੰਦ ਕੀਤਾ ਸੀਗਾ। ਹੁਣ ਗੋਲਡਨ ਵੀਜ਼ੇ ਦੇ ਵਿੱਚ ਦਲਜੀਤ ਜੀ ਕੀ ਹੁੰਦਾ ਕਿ ਜਿੱਦਾਂ 2022 ਦੇ ਵਿੱਚ ਯੂਕੇ ਨੇ ਬੰਦ ਕੀਤਾ ਤਾਂ ਇਹਨਾਂ ਨੇ 24 ਦੇ ਵਿੱਚ ਜਾ ਕੇ ਇਹ ਥੋੜ੍ਹੀ ਜਿਹੀ ਹਲਕੀ ਕਹਿੰਦੀ ਭਾਰੀ ਚਪੇੜ ਮਾਰਤੀ ਆ। ਆਸਟ੍ਰੇਲੀਆ ਦੇ ਵਿੱਚ ਰੂਲ ਸੀਗਾ ਕਿ ਤੁਸੀਂ ਜਿੱਦਾਂ ਤੁਸੀਂ ਪ੍ਰਵਾਸ ਦੀ ਗੱਲ ਕੀਤੀ ਆ ਕਿ ਡੰਕੀਆਂ ਵੀ ਵੱਜਦੀਆਂ, ਉਹਦਾ ਗੈਰ ਕਾਨੂੰਨੀ ਪ੍ਰਵਾਸ ਹੈ, ਲੇਕਿਨ ਕਈ ਤਰ੍ਹਾਂ ਦੇ ਵੀਜ਼ੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਤੁਸੀਂ ਆ ਕੇ ਪ੍ਰਵਾਸ ਕਰ ਸਕਦੇ ਆ ਜਾਂ ਸੈਟਲ ਕਰ ਸਕਦੇ ਆ। ਇਹ ਇਹੋ ਜਿਹਾ ਵੀਜ਼ਾ ਸੀਗਾ ਕਿ ਆਸਟ੍ਰੇਲੀਆ ਦੇ ਵਿੱਚ ਤੁਸੀਂ ਤਕਰੀਬਨ 27 ਕਰੋੜ ਇੰਡੀਅਨ ਰੁਪਏ ਦੀ ਇਨਵੈਸਟਮੈਂਟ ਦਿਖਾ ਦਿਓ ਕੁਝ ਸਮੇਂ ਦੇ ਲਈ, ਤੁਸੀਂ ਉਹ ਕਾਰੋਬਾਰ ਕਰਨਾ ਆ ਅਤੇ ਇਹਦੇ ਨਾਲ ਤੁਸੀਂ ਇਹਦੇ ਵਿੱਚ ਨਾਗਰਿਕਤਾ ਤੱਕ ਪਹੁੰਚ ਸਕਦੇ ਆ ਜਾਂ PR ਤੱਕ ਪਹੁੰਚ ਸਕਦੇ ਆ। ਇਹਦੇ ਨਾਲ ਤੁਸੀਂ ਕਹਿ ਲਓ ਕਿ ਜਿੱਦਾਂ ਕਈ ਤੁਹਾਨੂੰ ਹੋਰ ਰਿਆਇਤਾਂ ਵੀ ਵਿੱਚ ਮਿਲਦੀਆਂ ਆ, ਤੁਸੀਂ ਟਰੈਵਲ ਵੀ ਕਰ ਸਕਦੇ ਆ, ਤੁਹਾਨੂੰ ਵਰਕਿੰਗ ਰਾਈਟਸ ਤਾਂ ਹੁੰਦੇ ਆ, ਤੁਸੀਂ ਉੱਥੋਂ ਦੀ ਐਜੂਕੇਸ਼ਨ ਦਾ ਵੀ ਵਰਤੋਂ ਕਰ ਸਕਦੇ ਆ, ਸਿਹਤ ਸਹੂਲਤਾਂ ਦੀ ਵੀ ਵਰਤੋਂ ਕਰ ਸਕਦੇ ਆ। ਅਤੇ ਸਭ ਤੋਂ ਜ਼ਿਆਦਾ ਬੈਨੀਫਿਟ ਹੁੰਦਾ ਜਦੋਂ ਇਸ ਤਰ੍ਹਾਂ ਦਾ ਜਿਹੜਾ ਨਿਵੇਸ਼ ਕੀਤਾ ਜਾਂਦਾ, ਇਸ ਨਿਵੇਸ਼ ਨੂੰ ਕਹਿੰਦੇ ਆ ਇਨਵੈਸਟਮੈਂਟ ਪ੍ਰੋਗਰਾਮ। ਇਨਵੈਸਟਮੈਂਟ ਪ੍ਰੋਗਰਾਮ ਦੇ ਥਰੂ ਇਹ ਨਿਵੇਸ਼ ਕੀਤਾ, ਯਾਨੀ ਘੱਟੋ ਘੱਟ 27 ਕਰੋੜ ਰੁਪਇਆ। ਆਸਟ੍ਰੇਲੀਆ ਦੀ ਇਹ ਮੱਦ ਸੀਗੀ ਕਿ ਸਾਨੂੰ ਜੇ ਇੰਡੀਆ ਤੋਂ ਕੋਈ ਸਾਡੇ 'ਚ ਨਿਵੇਸ਼ ਕਰਨਾ ਤਾਂ ਉਹਨੂੰ ਘੱਟੋ ਘੱਟ 27 ਕਰੋੜ ਰੁਪਏ ਇੰਡੀਆ ਦਿਖਾਉਣਾ। ਯਾਨੀ ਇਹ ਤਾਂ ਬਹੁਤ ਵੱਡੇ ਬੰਦਿਆਂ ਦੇ ਲਈ ਆ, 27 ਕਰੋੜ ਆਮ ਲੋਕਾਂ ਲਈ। ਇਸੇ ਕਰਕੇ ਕਿਹਾ ਜਾਂਦਾ ਕਿ ਜਿਹੜੇ ਧਨਾਢ ਲੋਕ ਆ ਜਾਂ ਅਮੀਰ ਲੋਕ ਆ ਨਾ, ਗੇਮ ਉਹਨਾਂ ਨੂੰ ਝਟਕਾ ਲੱਗਾ ਤਾਂ ਇਹ ਗੇਮ ਹੈ ਨਹੀਂ ਜੀ। ਅਤੇ ਇਹਦੇ ਵਿੱਚ ਫਿਰ ਕਈ ਮੁਲਕ ਤਾਂ ਨਾ ਪੂਰੀ ਦੀ ਪੂਰੀ ਟੈਕਸ ਦੀ ਛੋਟ ਤੱਕ ਦੇ ਦਿੰਦੇ ਆ। ਅੱਛਾ। ਸੋ ਇਹ ਸਕੀਮ ਦੇ ਵਿੱਚ ਜਾਣੀ ਕਿ ਇੱਕ ਤੈਅਸ਼ੁਦਾ ਰਕਮ ਆ ਜਿਹੜੀ ਤੁਹਾਨੂੰ ਇਹਨਾਂ ਕੰਟਰੀਆਂ ਦੇ ਵਿੱਚ ਇਨਵੈਸਟ ਕਰਨੀ ਪੈਣੀ ਆ। ਸੋ ਉਹਦੇ ਅਗੇਂਸਟ ਉਹ ਸਾਨੂੰ ਉਹ ਦੇਸ਼ ਜਾਂ ਉਹ ਸਰਕਾਰ ਤੁਹਾਨੂੰ ਕੀ ਦਿੰਦੀ ਆ, ਗੋਲਡਨ ਵੀਜ਼ਾ ਦਿੰਦੀ ਹੈ, ਜਿਹਦੇ ਵਿੱਚ ਤੁਸੀਂ ਪੱਕਾ ਉੱਥੇ ਸਥਾਈ ਨਿਵਾਸ ਕਰ ਸਕਦੇ ਜੀ। ਅਤੇ ਇਹਦੇ ਵਿੱਚ ਹੋਰ ਵੀ ਦਲਜੀਤ ਜੀ ਆਪਾਂ ਕਈ ਚੀਜ਼ਾਂ ਲੈ ਸਕਦੇ ਹਾਂ। ਹੁਣ ਮੇਨ ਸਵਾਲ ਤਾਂ ਇਹ ਆਉਂਦਾ ਕਿ ਆਸਟ੍ਰੇਲੀਆ ਨੇ ਇਹਨੂੰ ਬੰਦ ਕਿਉਂ ਕੀਤਾ। ਆਪ 27 ਕਰੋੜ ਜੇ ਇੱਕ ਬੰਦਾ ਲੈ ਕੇ ਆਉਂਦਾ ਜਾਂ ਇੱਕ ਫੈਮਿਲੀ ਲੈ ਕੇ ਆਉਂਦੀ ਆ ਜੀ, ਤਾਂ ਇਹ ਤਾਂ ਸਿੱਧਾ ਹੈਗਾ ਕਿ ਇਨਵੈਸਟਮੈਂਟ ਦੇ ਤਾਂ ਸਾਰੇ ਤਰਸਦੇ ਆ, ਇਹਨਾਂ ਨੇ ਕਿਉਂ ਬੰਦ ਕਰ ਦਿੱਤਾ। ਜੇ ਆਸਟ੍ਰੇਲੀਆ ਨੇ ਬੰਦ ਕੀਤਾ ਤਾਂ ਕੁਛ ਨਾ ਕੁਛ ਸੋਚ ਸਮਝ ਕੇ ਬੰਦ ਕੀਤਾ ਹੋਏਗਾ, ਜੇ ਯੂਕੇ ਨੇ ਬੰਦ ਕੀਤਾ ਤਾਂ ਉਹਨਾਂ ਨੇ ਵੀ ਕੁਛ ਸੋਚ ਸਮਝ ਕੇ ਕੀਤਾ ਹੋਏਗਾ। ਦੇਖੋ ਦਲਜੀਤ ਜੀ, ਇਹਦੇ ਵਿੱਚ ਕੀ ਆ, ਸਰਕਾਰਾਂ ਟੈਸਟਿੰਗ ਲੈਣੀਆਂ ਇਸ ਚੀਜ਼ ਦੀਆਂ, ਇਸ ਚੀਜ਼ 'ਤੇ ਵੀ ਕਾਫੀ ਚਿਰ ਤੋਂ ਟੈਸਟਿੰਗ ਚੱਲ ਰਹੀ ਸੀਗੀ। ਲੇਕਿਨ ਜਦੋਂ ਹੁਣ ਨਵੀਂ ਪ੍ਰਵਾਸ ਨੀਤੀ ਬਣੀ ਆ, ਉਹਦੇ ਵਿੱਚ ਕਾਫੀ ਇਹਨਾਂ ਨੇ ਇਹਨਾਂ ਗੁੰਝਲਾਂ ਨੂੰ ਥੋੜ੍ਹਾ ਤਰਤੀਬ ਦਿੱਤੀ ਆ। ਉਹਨਾਂ ਨੇ ਦੇਖਿਆ ਵੀ ਜਿਹੜਾ ਅਸੀਂ ਇਸ ਵੀਜ਼ੇ ਥਰੂ ਬੰਦੇ ਸੱਦ ਰਹੇ ਹਾਂ ਜਾਂ ਇਹਨਾਂ ਨੇ ਜਨਹਿਤ ਤੋਂ ਰਾਏ ਵੀ ਲਈ ਆ, ਉਹਦੇ ਵਿੱਚ ਇਹ ਪਾਇਆ ਗਿਆ ਕਿ ਪਹਿਲੀ ਗੱਲ ਤਾਂ ਜਿਹੜਾ ਅਸੀਂ ਸਿੱਟਾ ਲੈ ਕੇ ਚੱਲੇ ਸੀਗੇ ਕਿ ਅਸੀਂ ਜੇ ਇੰਨਾ ਨਿਵੇਸ਼ ਲੈ ਕੇ ਆਵਾਂਗੇ, ਜੇ ਇੰਨਾ ਨਿਵੇਸ਼ ਸਾਡੇ ਆ ਜਾਏਗਾ, ਸਾਡੇ ਕੋਲ ਪੂੰਜੀ ਇੰਨੀ ਵੱਧ ਜਾਏਗੀ ਜਾਂ ਸਾਡਾ ਰਿਜ਼ਰਵ ਵੱਧ ਜਾਏਗਾ ਤਾਂ ਅਸੀਂ ਇੱਥੋਂ ਇੱਥੇ ਤੱਕ ਪਹੁੰਚ ਜਾਵਾਂਗੇ, ਉਹਦੀ ਪੂਰਤੀ ਨਹੀਂ ਹੋਈ। ਅੱਛਾ। ਸਭ ਤੋਂ ਵੱਡਾ ਡਰੋਬੈਕ ਇਹ ਨਿਕਲ ਗਿਆ ਕਿ ਸਿੱਟੇ ਉਹ ਨਹੀਂ ਨਿਕਲੇ ਜਿਹੜੇ ਇਹਨਾਂ ਨੇ ਸੋਚੇ ਸੀਗੇ। ਦੂਸਰਾ, ਲੋਕ ਹਿੱਤ ਰਾਏ ਵੀ ਮਿਲੀ ਆ ਅਤੇ ਕੁਛ ਇਹਨਾਂ ਦੇ ਆਪਣੇ ਜਿਹੜੇ ਇਸ ਚੀਜ਼ ਦੇ ਕਰਤਾ ਧਰਤਾ ਹੁੰਦੇ ਨੇ, ਉਹਨਾਂ ਨੇ ਵੀ ਮਹਿਸੂਸ ਕੀਤਾ ਕਿ ਲੋਕੀ ਜਿਹੜੇ ਭ੍ਰਿਸ਼ਟਾਚਾਰ ਦੇ ਵਿੱਚ ਲੁਪਤ ਆ ਜਾਂ ਜਿਹੜੇ ਭ੍ਰਿਸ਼ਟਾਚਾਰੀ ਆ ਪੂਰੇ ਵਰਲਡ ਦੇ, ਜਾਂ ਜਿਨ੍ਹਾਂ ਕੋਲ ਗੈਰ ਕਾਨੂੰਨੀ ਸਰਮਾਇਆ ਆ, ਉਹ ਕੱਢ ਕੇ ਇੱਥੇ ਇਨਵੈਸਟ ਕਰਦੇ ਆ ਅਤੇ ਆ ਕੇ ਸਾਡੇ ਕੋਲ ਛੋਟਾਂ ਵੀ ਲੈਂਦੇ ਆ ਅਤੇ ਸਾਰੀਆਂ ਸਹੂਲਤਾਂ ਵੀ ਮਾਣਦੇ ਆ। ਵੀ ਜਦ ਸਾਡੇ ਸਿੱਟੇ ਨਹੀਂ ਪੂਰੇ ਹੋ ਰਹੇ ਵੀ ਇਸ ਵੀਜ਼ੇ ਨੂੰ ਬੰਦ ਕਰੋ। ਇੱਕ ਤਰ੍ਹਾਂ ਦੇ ਨਾਲ ਇੱਕ ਸੇਫ ਸਕੇਪ ਵੀ ਹੈਗਾ ਆ ਦੇਸ਼ ਤੋਂ ਕਿ ਸਿੱਧਾ ਹੀ ਤੁਸੀਂ ਪੈਸੇ ਡਰੋਪ ਕਰੋ ਇੱਧਰ ਅਤੇ ਸਿੱਧੇ ਤੁਸੀਂ ਨਾਗਰਿਕਤਾ ਲੈ ਲਓ।
ਤੇ ਇਹ ਟ੍ਰੈਂਡ ਇਹਨਾਂ ਨੇ ਦੇਖਿਆ ਕਿ ਸ਼ਾਇਦ ਇਹ ਟ੍ਰੈਂਡ ਚੱਲਦਾ, ਜਿਹਦੇ ਕਰਕੇ ਸਾਨੂੰ ਉਹ ਸਿੱਟੇ ਤਾਂ ਮਿਲੇ ਨਹੀਂ ਹੈਗੇ। ਕਿਉਂਕਿ ਇਹਦੇ ਵਿੱਚ ਦਲਜੀਤ ਜੀ ਇੱਕ ਸਮਾਂ ਸੀਮਾ ਵੀ ਹੁੰਦੀ ਕਿ ਤੁਸੀਂ ਇੰਨੇ ਕੁ ਸਾਲ, ਜਦੋਂ ਆਸਟ੍ਰੇਲੀਆ ਦੇ ਵਿੱਚ ਮੈਂ 3 ਤੋਂ 5 ਸਾਲ ਹੁੰਦੇ ਆ, ਤੁਸੀਂ ਉਸ ਬਿਜ਼ਨਸ ਦੇ ਵਿੱਚ ਆਪਣੇ ਲਾਭ ਵੀ ਦਿਖਾਉਣੇ ਹੁੰਦੇ ਆ। ਇਹਨਾਂ ਕੋਲ ਪੈਸੇ ਇੰਨੇ ਹੁੰਦੇ ਆ, ਇਹ ਕੰਮ ਉੱਥੇ ਨਾ ਕਰਾਉਣ ਚਾਹੇ ਕਰਾਉਣ, ਇਹਨੇ ਲਾਭ ਦਿਖਾ ਦੇਣੇ ਆ, ਉਸ ਤੋਂ ਬਾਅਦ ਰੂਹ ਪੁੱਛ ਹੋ ਜਾਂਦੇ ਆ, ਕੁਝ ਹੋਰੇ ਕਰੀ ਜਾਂਦੇ ਆ, ਨਾਗਰਿਕਤਾ ਆ ਗਈ ਆ, ਹੋ ਸਕਦਾ ਸਾਰਾ ਪੈਸਾ ਉੱਥੇ ਖਤਮ ਕਰਕੇ ਵੇਚ ਵੱਟ ਕੇ ਕਿਤੇ ਹੋਰ ਕੰਟਰੀ ਲੈ ਜਾਣ। ਤਾਂ ਇਦਾਂ ਦੀਆਂ ਬੇਨਿਯਮੀਆਂ ਆਈਆਂ ਸੀਗੀਆਂ। ਤੇ ਹੁਣ ਇਹਦੇ ਵਿੱਚ ਸਵਾਲ ਇਹ ਵੀ ਪੈਦਾ ਹੁੰਦਾ, ਸਰੋਤੇ ਸਾਡੇ ਸੋਚ ਸਕਦੇ ਹੋਣਗੇ ਆਪਣੇ ਦਿਮਾਗ ਦੇ ਵਿੱਚ ਵੀ, ਜੇ ਇਹ ਬੰਦ ਕਰਤਾ ਫਿਰ ਦੇਸ਼ ਨੂੰ ਤਾਂ ਨੁਕਸਾਨ ਤਾਂ ਹੋਇਆ ਨਾ, ਪੈਸੇ ਦਾ ਪੈਸਾ ਤਾਂ ਆਉਂਦਾ ਹੀ ਸੀ ਨਾ ਜਿੱਥੋਂ ਮਰਜ਼ੀ ਆਉਂਦਾ ਹੋਵੇ ਜੀ। ਫਿਰ ਅੱਗੇ ਕੀ ਆ, ਅੱਗੇ ਇਹਦਾ ਅਲਟਰਨੇਟਿਵ ਕੀ ਹੈ? ਅੱਗੇ ਇਹਦਾ ਅਲਟਰਨੇਟਿਵ ਆਸਟ੍ਰੇਲੀਆ ਨੇ ਕੀ ਬਣਾਇਆ? ਹਰੇਕ ਮੁਲਕ ਦਾ ਆਪਣਾ ਆਪਣਾ ਹਿਸਾਬ ਹੁੰਦਾ, ਲੇਕਿਨ ਆਸਟ੍ਰੇਲੀਆ ਨੇ ਜੇ ਬੰਦ ਕੀਤਾ, ਨਾਲ ਦੀ ਨਾਲ ਉਹਨਾਂ ਨੇ ਇਹ ਕੀਤਾ ਕਿ ਅਸੀਂ ਜਿਹੜਾ ਸਕਿਲਡ ਵਰਕਰ ਵੀਜ਼ਾ ਆ ਉਹ ਵਧਾ ਦਿੰਦੇ ਆ। ਅੱਛਾ, ਕਿ ਜਿਹੜੇ ਹੁਨਰਮੰਦ ਕਾਮੇ ਆ ਉਹਨਾਂ ਨੂੰ ਚੱਕਣਾ ਸ਼ੁਰੂ ਕਰੋ, ਨਾ ਕਿ ਜਿਹੜੇ ਅਮੀਰ ਲੋਕ ਸੀਗੇ ਜਾਂ ਧਨਾਢ ਲੋਕ ਸੀਗੇ ਵੀ ਉਹਨਾਂ ਦਾ ਪੈਸੇ ਤੇ ਨਹੀਂ ਗੱਲ ਆ, ਉਹ ਪੈਸੇ ਤਾਂ ਸਾਡਾ ਆ ਜਾਣੀ ਆਮ ਲੋਕਾਂ ਦੇ ਹਿੱਤ ਦੀ ਗੱਲ ਆ, ਆਮ ਲੋਕਾਂ ਦੇ ਹਿੱਤ ਦੀ ਗੱਲ ਹੈ। ਪਰ ਇਹਦੇ ਵਿੱਚ ਵੀ ਜੀ ਹੁਣ ਆਪਾਂ ਦਲਜੀਤ ਜੀ, ਆਪਾਂ ਜੇ ਉੱਤਰ ਭਾਰਤ ਦੀ ਗੱਲ ਕਰੀਏ, ਹਰਿਆਣਾ ਜਾਂ ਪੰਜਾਬ ਦੀ, ਯੂਪੀ ਦੀ ਗੱਲ ਕਰੀਏ, ਸਕਿਲਡ ਵਰਕਰ ਆਉਂਦੇ ਕਿੰਨੇ ਗਿਆ, ਸਕੀਮਾਂ ਲਾ ਕੇ ਆਉਂਦੇ ਆ, ਜਾਂ ਕਹਿ ਲਓ ਕਿ ਸਟੱਡੀ ਵੀਜ਼ੇ ਤੇ ਆਉਂਦੇ ਆ, ਲੇਕਿਨ ਅੱਖ ਤਾਂ ਪੀਆਰ ਸਿਟੀਜ਼ਨ ਤੇ ਹੁੰਦੀ ਆ। ਚਲੋ ਸਾਰਿਆਂ ਤੇ ਨਹੀਂ ਮੈਂ ਇਹ ਇਦਾਂ ਨਾ ਸਮਝ ਲੈਣਾ ਕਿ ਸਾਡੇ ਸਰੋਤੇ ਮੈਂ ਸਾਰਿਆਂ ਦੇ ਦੋਸ਼ ਲਾ ਰਿਹਾ, ਮੈਜੋਰਟੀ ਆਫ ਇਦਾਂ ਹੀ ਸਾਰੇ ਮੁਲਕਾਂ ਇਦਾਂ ਹੀ ਹੁੰਦੀ ਆ। ਸੋ ਇਸ ਕਰਕੇ ਜਿੱਦਾਂ ਹੁਣ 2022 ਦੇ ਵਿੱਚ ਮੈਂ ਜਿੱਦਾਂ ਪਹਿਲਾਂ ਬੋਲਿਆ, ਯੂਕੇ ਨੇ ਬੰਦ ਕੀਤਾ, ਮਾਲਟਾ ਛੋਟਾ ਜਿਹਾ ਕੰਟਰੀ ਆ, ਉੱਥੇ ਵੀ ਇਹ ਜਨਹਿਤ ਦੇ ਵਿੱਚ ਆਵਾਜ਼ ਆਉਣੀ ਸ਼ੁਰੂ ਹੋ ਗਈ ਕਿ ਨਹੀਂ ਇਹਨੂੰ ਬੰਦ ਕਰੋ। ਅੱਛਾ, ਕਿ ਜਿੰਨੇ ਧਨਾੜ ਬੰਦੇ ਨੇ, ਜਿੰਨੇ ਗੈਰ ਕਾਨੂੰਨੀ ਜਿਹਾ ਪੈਸਾ ਚੱਕੀ ਫਿਰਦੇ ਨੇ, ਸਾਡੇ ਮੁਲਕ ਦੇ ਵਿੱਚ ਆ ਕੇ ਜਿਹੜੇ ਬਿਜ਼ਨਸ ਖੜੇ ਕਰ ਲਏ ਆ, ਸਾਨੂੰ ਤਾਂ ਪੁੱਛਦਾ ਹੀ ਨਹੀਂ ਹੈਗਾ, ਉੱਥੇ ਵੀ ਬੰਦ ਹੋ ਚੁੱਕਾ ਜੀ। ਗੋਲਡਨ ਵੀਜ਼ਾ ਆਸਟ੍ਰੇਲੀਆ ਦਾ ਰੱਦ ਹੋ ਗਿਆ, ਪਰ ਕਈ ਦੇਸ਼ ਜਿਹੜੇ ਇਹ ਵੀ ਸੁਣਨ ਵਿੱਚ ਆਇਆ ਵੀ ਅਜੇ ਉਹ ਵੀ ਬੰਦ ਕਰਨ ਦੇ ਵਿੱਚ ਹੈਗੇ ਆ। ਕਿਹੜੇ ਕਿਹੜੇ ਦੇਸ਼ ਹੈਗੇ ਉਹਨਾਂ ਦੇ ਵਿੱਚ? ਦਲਜੀਤ ਜੀ, ਬੰਦ ਕਰਨ ਦੇ ਵਿੱਚ ਤਾਂ ਮਾਲਟਾ ਨੇ, ਯੂਕੇ ਤੋਂ ਬਾਅਦ ਆਸਟ੍ਰੇਲੀਆ ਨੇ, ਆਸਟ੍ਰੇਲੀਆ ਤੋਂ ਬਾਅਦ ਮਾਲਟਾ ਨੇ ਆਪਣੀ ਪੂਰੀ ਕਾਹਲ ਦਿਖਾਈ, ਉਹਨੇ ਬੰਦ ਕਰ ਦਿੱਤਾ ਆ। ਜਿਹੜੀਆਂ ਯੂਰਪੀਅਨ ਯੂਨੀਅਨ ਆ 2019 ਤੋਂ ਰੌਲਾ ਪਾਉਣ ਡਈਆਂ ਆ ਵੀ ਯੂਰਪ ਦੇ ਵਿੱਚ ਜਿਹੜੇ ਜਿੱਦਾਂ ਹੁਣ ਕੰਟਰੀ ਤਾਂ ਉੱਥੇ ਬਹੁਤ ਖਰੇ ਹੈਗੇ ਆ ਵੀ ਉੱਥੇ ਜਿਹੜਾ ਨਿਵੇਸ਼ ਹੋ ਰਿਹਾ ਆ ਉਹ ਵੀ ਇਸੇ ਸੰਦਰਭ ਦੇ ਵਿੱਚ ਹੋ ਰਿਹਾ ਆ, ਤੁਸੀਂ ਬੰਦ ਕਰੋ। ਇਟਲੀ ਨੂੰ ਵੀ ਅਪੀਲਾਂ ਜਾਂਦੀਆਂ, ਯੂਰਪੀਅਨ ਯੂਨੀਅਨ ਦੇ ਵਿੱਚ ਜਰਮਨ ਨੂੰ ਜਾਂਦੀਆਂ, ਜਾਂ ਹੋਰ ਵੀ ਤਕੜੇ ਮੁਲਕ ਹੈਗੇ ਨੇ। ਸੋ ਉਹਨਾਂ ਨੇ ਹਜੇ ਬੰਦ ਤਾਂ ਨਹੀਂ ਕੀਤੇ, ਲੇਕਿਨ ਹੁਣ ਉਹ ਗੌਰ ਜ਼ਰੂਰ ਕਰਨਗੇ। ਸੋ ਫਿਲਹਾਲ ਹੁਣ ਸਾਡੇ ਕੋਲ ਦਲਜੀਤ ਜੀ ਇਹੀ ਬਚਦਾ, ਕਿਹਨਾਂ ਮੁਲਕਾਂ ਦੇ ਵਿੱਚ ਹਜੇ ਇਹ ਚੀਜ਼ਾਂ ਚੱਲਦੀਆਂ ਆ, ਗੋਲਡਨ ਵੀਜ਼ਾ ਚੱਲਦਾ, ਤੇ ਉੱਥੇ ਕਿੰਨਾ ਕੁ ਪੈਸਾ ਲਾ ਕੇ ਤੁਸੀਂ ਇਹ ਸਾਰਾ ਕੁਝ ਆਪਣਾ ਪਰਿਵਾਰ ਆਪਣਾ ਉੱਥੇ ਸਥਾਈ ਨਿਵਾਸ ਕਰਵਾ ਸਕਦੇ ਆ। ਜੇ ਤੁਸੀਂ ਅਮਰੀਕਾ ਦੀ ਗੱਲ ਕਰੀਏ ਤਾਂ $5 ਲੱਖ ਅਮਰੀਕੀ ਲਾਉਣਾ ਪੈਣਾ ਜੀ। ਅੱਛਾ, $5 ਲੱਖ ਦਾ ਪੈਸਾ ਆ, ਪਰ ਜਿਨ੍ਹਾਂ ਦੇ ਕੋਲ ਕਹਿੰਦੇ ਪੈਸਾ ਹੈਗਾ ਸ਼ਾਇਦ ਉਹ ਲਾਉਂਦੇ ਆ ਤੇ ਲਗਾ ਰਹੇ ਆ। ਤੇ $5 ਲੱਖ ਤੁਸੀਂ ਅਮਰੀਕਾ 'ਚ ਲਾ ਲਿਓ, ਗੋਲਡਨ ਵੀਜ਼ਾ ਮਿਲ ਜਾਏਗਾ। ਸਾਡੇ ਕੋਲ ਐਂਟੀਗੁਆ ਤੇ ਬਰਬੁਡਾ ਆ, ਉੱਥੇ $1 ਲੱਖ ਸਿਰ ਮੰਗਦੇ ਆ। ਅੱਛਾ, ਉਹ ਮੇਰੇ ਖਿਆਲ ਅਮਰੀਕਨ ਡਾਲਰ ਹੀ ਜ਼ਰੂਰ ਹੋਏਗਾ। ਸਾਈਪਰਸ ਦੇ ਵਿੱਚ 2 ਮਿਲੀਅਨ ਯੂਰੋ ਮੰਗਦੇ ਆ, ਤੇ ਸਾਡੇ ਕੋਲ ਰਿਪਬਲਿਕ ਆਫ ਆਇਰਲੈਂਡ ਆ, ਉੱਥੇ 1 ਮਿਲੀਅਨ ਯੂਰੋ ਦੇ ਵਿੱਚ ਗੱਲ ਬਣਦੀ ਹੈ ਜੀ ਹਜੇ ਵੀ। ਤੇ ਸੈਂਟ ਕਿਟਸ ਆ, ਛੋਟਾ ਜਿਹਾ ਮੁਲਕ ਆ, $1,50,000 ਆ। ਮੇਰੇ ਖਿਆਲ ਇਹ ਜਿਹੜਾ ਮੁਲਕ ਹੈ ਨਾ, ਇਹਨਾਂ ਦੀ ਤਾਂ ਗੇਮ ਹੀ ਇਹ ਆ, ਪੈਸਾ ਲਾਓ, ਨਾਗਰਿਕਤਾ ਲਾਓ ਤੇ ਉੱਥੇ ਕੰਮ ਕੁਮ ਬਣਾਓ। ਤੇ ਇੱਕ ਸਾਡੇ ਕੋਲ ਵੈਨਾਟੂ ਦੇਸ਼ ਆ, ਬਹੁਤ ਘੱਟ ਸੁਣਿਆ ਹੋਵੇਗਾ ਸਾਡੇ ਸਰੋਤਿਆਂ ਨੇ, ਉਹ ਕਹਿੰਦੇ 1,60,000 ਦੇ ਵਿੱਚ ਆਓ ਤੇ ਗੋਲਡਨ ਵੀਜ਼ਾ ਲੈ। ਪਰ ਉਹ ਜ਼ਿਆਦਾਤਰ ਲੋਕ ਉਹ ਵੀ ਜਾਂਦੇ ਆ ਜਿਹੜੇ ਕੁਛ ਨਾ ਕੁਛ ਕ੍ਰਿਮੀਨਲ ਹੁੰਦੇ ਆ, ਉਹ ਵੀ ਸ਼ਰਨ ਵੀ ਲੈ ਲੈਂਦੇ ਆ। ਕਈ ਦੇਸ਼ਾਂ ਦੀ ਜਿਹੜੀ ਆ ਇੰਡੀਆ ਦੇ ਨਾਲ ਭਾਈਵਾਲੀ ਵੀ ਨਹੀਂ ਹੁੰਦੀ ਵੀ ਆਪਾਂ, ਇਸੇ ਕਰਕੇ ਮੈਂ ਇੱਕ ਸ਼ਬਦ ਯੂਜ਼ ਕੀਤਾ ਸੀ, ਭ੍ਰਿਸ਼ਟਾਚਾਰ। ਭ੍ਰਿਸ਼ਟਾਚਾਰ ਸਾਰੇ ਹੀ ਆਉਂਦੇ ਆ ਉਸੇ ਡਰੋਂ। ਤੇ ਖੈਰ ਇਹ ਤਾਂ ਆਪਾਂ ਗੱਲ ਕਰਦੇ ਸੀ ਵੀ ਇਹ ਧਨਾੜ ਲੋਕਾਂ ਦਾ ਵੀਜ਼ਾ ਇਹ, ਪਰ ਆਮ ਲੋਕ ਜਿਹੜੇ ਆ, ਜੇ ਆਪਾਂ ਪੰਜਾਬੀਆਂ ਦੀ ਗੱਲ ਕਰੀਏ, ਪੰਜਾਬੀਆਂ ਦਾ ਇੱਕ ਬੜਾ ਕਹਿ ਲਓ ਕਿ ਇੱਕ ਹੁਣ ਦੇ ਜੇ ਰੁਝਾਨ ਜਿਹੜਾ ਬਣਿਆ ਹੋਇਆ ਆ, ਉਹ ਇਹ ਹੈਗਾ ਸਪਾਊਸ ਵੀਜ਼ਾ। ਤੇ ਕੈਨੇਡਾ ਦੀ ਕਹਿੰਦੇ ਹੁਣ ਕੰਧ ਟੱਪਣੀ ਔਖੀ ਹੋਈ ਆ। ਕੰਧ ਟੱਪਣੀ ਕਿਉਂ ਔਖੀ ਹੋ ਗਈ ਆ ਵੀ ਜਿਹੜਾ ਇਹ ਵੀਜ਼ਾ ਆ, ਸਪਾਊਸ ਵੀਜ਼ਾ ਆ, ਉਹਦੇ ਉੱਤੇ ਥੋੜ੍ਹੀ ਜਿਹੀਆਂ ਉਹਨਾਂ ਨੇ ਲਗਾਮਾਂ ਜਿਹੜੀਆਂ ਆ ਉਹ ਕੱਸ ਦਿੱਤੀਆਂ ਆ। ਕਿੱਦਾਂ ਹੋਇਆ ਉਹਨਾਂ ਦੇ ਜਿਹੜੇ ਨਿਯਮ ਦੇ ਵਿੱਚ ਕੋਈ ਤਬਦੀਲੀ ਕੀਤੀ ਆ? ਜੀ ਦਲਜੀਤ ਜੀ, ਹੁਣ ਪਤਾ ਨਹੀਂ ਤਾਂ ਕੁਝ ਲੋਕ ਜਿਹੜੀ ਇਹ ਬੜਾ ਹੁਣ ਕਹਦਾ ਵੀ ਨਵੇਂ ਕੈਨੇਡਾ 'ਚ ਕਾਨੂੰਨ ਆ ਰਹੇ ਆ, ਉਹ ਕਹਿੰਦੇ ਵੀ ਸ਼ਾਇਦ ਹੁਣ ਇਹ ਅੰਦਰੋਂ ਖਤੀ ਬਦਲਾਖੋਰੀ ਚੱਲ ਰਹੀ ਆ। ਹੁਣ ਬਦਲਾਖੋਰੀ ਤਾਂ ਫਿਰ ਪੂਰੇ ਦੇਸ਼ ਦੇ ਨਾਲ ਹੋਣੀ ਚਾਹੀਦੀ ਹੈ, ਪਰ ਪੰਜਾਬੀਆਂ ਨੂੰ ਕੁਛ ਇੱਦਾਂ ਲੱਗਦਾ ਰਹਿੰਦਾ ਹੈ, ਸਾਡੇ ਤੇ ਹੁਣ ਇਹਨਾਂ ਨੇ ਸੱਟ ਮਾਰੀ ਆ, ਸਾਨੂੰ ਜ਼ਿਆਦਾ ਪਿੱਛੇ ਸੁੱਟਣ ਦੀ ਕੋਸ਼ਿਸ਼ ਕੀਤੀ ਆ। ਸੋ ਕੈਨੇਡਾ ਦਾ ਨਵਾਂ ਪ੍ਰਵਾਸ ਨਿਯਮ ਆਇਆ ਜੀ, ਜਿਹਦੇ ਵਿੱਚ ਕਹਿ ਲਓ ਕਿ ਆਇਲਟ ਵਾਲੀ ਕੁੜੀ ਦਾ ਜਿਹੜਾ ਆਪਾਂ ਖਰਚਾ ਚੁੱਕ ਕੇ ਕੈਨੇਡਾ ਜਾਣ ਵਾਲੇ ਸੀਗੇ, ਉਹਨਾਂ ਨੂੰ ਵੱਡਾ ਝਟਕਾ ਲੱਗ ਗਿਆ। ਹੁਣ ਇੱਥੇ ਹੁਣ ਸਰੋਤੇ ਥੋੜੇ ਜਿਹੇ ਔਖੇ ਹੋ ਜਾਣਗੇ ਵੀ ਤਾਂ ਹੁਣ ਸਾਰਿਆਂ ਨੂੰ ਇੱਕ ਰਸੇ ਮੰਨਤਾ ਵੀ ਆਇਲਟ ਕੁੜੀ ਲੱਭੋ, ਉਹਦਾ ਖਰਚਾ ਚੁੱਕੋ। ਤੇ ਨਹੀਂ, ਰੁਝਾਨ ਤਾਂ ਚੱਲਦਾ, ਰੁਝਾਨ ਬਹੁਤ ਵੱਡੀ ਗਿਣਤੀ ਵਿੱਚ ਚੱਲਦਾ। ਗੱਲ ਕਰਦਾ ਕਿ ਰੁਝਾਨ ਤਾਂ ਇਹ ਸੀ, ਸਾਨੂੰ ਮੰਨਣਾ ਪਏਗਾ, ਇਹ ਸੱਚ ਆ। ਤੇ ਦਲਜੀਤ ਜੀ, ਮੈਨੂੰ ਲੱਗਦਾ ਕਿ ਕੈਨੇਡਾ ਸਰਕਾਰ, ਜੇ ਆਪਾਂ ਇਸ ਚੀਜ਼ ਨੂੰ ਪਰੇ ਕਰ ਦਈਏ ਵੀ ਕਿਸੇ ਨੇ ਕੋਈ ਰੰਜਿਸ਼ ਕੱਢੀ ਜਾਂ ਨਹੀਂ, ਉਸ ਵਿਸ਼ੇ ਦੇ ਉੱਪਰ ਗੱਲ ਕਰਨੀ ਆ, ਉਹਦੇ ਕੋਈ ਆਪਣੇ ਵੱਖਰੇ ਪੜਾਅ ਹੋਣਗੇ। ਆਪਾਂ ਇੱਥੇ ਤੱਕ ਸੀਮਤ ਰਹਿੰਦੇ ਆ। ਮੈਨੂੰ ਲੱਗਦਾ ਕਿ ਕੈਨੇਡੀਅਨ ਗਵਰਨਮੈਂਟ ਵੀ ਸੋਚਦੀ ਹੋਵੇਗੀ ਵੀ
ਅਸੀਂ ਇਹ ਪੜ੍ਹਨ ਵਾਲੇ ਬੱਚਿਆਂ ਨੂੰ ਸੱਦਦੇ ਆ ਵੀ ਇਹਦੇ ਪਿੱਛੇ ਸ਼ਾਇਦ ਇਹ ਗੇਮ ਚੱਲਦੀ ਆ। ਜਦੋਂ ਇਸ ਤਰ੍ਹਾਂ ਦੀਆਂ ਗੇਮਾਂ ਚੱਲਦੀਆਂ ਤਾਂ ਮਤਲਬ ਜਿਹੜਾ ਉਹਨਾਂ ਦਾ ਰਿਸ਼ਤਾ ਆ ਉਹ ਪੀਆਰ ਤੱਕ ਜਾਂ ਸਿਟੀਜ਼ਨਸ਼ਿਪ ਆ। ਕੈਨੇਡਾ ਦੀ ਗੱਲ ਕਰੀਏ ਤਾਂ ਆਪਾਂ ਇਹ ਕਹਾਂਗੇ ਕਿ ਪੀਆਰ ਤੱਕ ਆ। ਉਸ ਤੋਂ ਬਾਅਦ ਉਹਨਾਂ ਨੇ ਮੈਜੋਰਟੀ ਆਫ ਪੀਪਲਸ ਦੇਖਿਆ, ਮੈਜੋਰਟੀ ਆਫ ਆਪਣੇ ਪਰਿਵਾਰ ਦੇਖੇ ਆ, ਗਣਨਾ ਕਰਕੇ ਦੇਖੀ ਆ ਵੀ ਇਹ ਇੱਕ ਦੂਸਰੇ ਨੂੰ ਛੱਡ ਜਾਂਦੇ ਬੜੇ ਆਰਾਮ ਨਾਲ। ਉਹ ਵੀ ਪੀਆਰ, ਉਹ ਵੀ ਛੱਡ ਦੋ। ਉਸ ਤੋਂ ਬਾਅਦ ਇਹ ਆਪਣੇ ਕਿੱਤੇ 'ਚ ਵੀ ਨਹੀਂ ਰਹਿੰਦੇ। ਸਭ ਤੋਂ ਵੱਡੀ ਗੱਲ ਇਹ ਹੋ ਸਕਦਾ ਕਿ ਆਉਂਦੇ ਦਿਨਾਂ ਦੇ ਵਿੱਚ ਸਕਿਲਡ ਕੈਟਾਗਰੀ ਦੇ ਵਿੱਚ ਜਾਂ ਇਹ ਗੋਲਡਨ ਵੀਜ਼ਿਆਂ ਦੇ ਚੱਕਰ ਦੇ ਵਿੱਚ ਵੀ ਕੈਨੇਡਾ ਫਿਰ ਮੋਹਰੀ ਹੋਣਾ ਸ਼ੁਰੂ ਹੋ ਜਾਵੇ। ਹੁਣ ਜੇ ਆਪਾਂ ਪੰਜਾਬ ਦੇ ਮੁੰਡਿਆਂ ਦੀ ਗੱਲ ਕਰੀਏ, ਯੂਪੀ ਵੀ ਛੱਡ ਦਿਓ, ਹਰਿਆਣਾ ਵੀ ਛੱਡ ਦਿਓ, ਕੈਂਡੀਡੇਟ ਉਧਰੋਂ ਵੀ ਬਹੁਤ ਆ। ਪੰਜਾਬ ਦੇ ਵਿੱਚ ਜਿਹੜੇ ਖਾਸ ਕਰਕੇ ਆਪਣੇ ਨੌਜਵਾਨ ਮੁੰਡੇ ਆ, ਕੈਨੇਡਾ ਜਾਣ ਵਾਲੀ ਕੋਈ ਨਾ ਕੋਈ ਆਇਲਟ ਕੀਤੀ, ਜਿਹੜੀ ਪਾਸ ਕੀਤੀ ਆ, ਲੜਕੀ ਲੱਭਦੇ ਆ ਤੇ ਉਹਨਾਂ ਦਾ ਤਕਰੀਬਨ ਕਹਿ ਲਓ ਕਿ 95-96 ਜੇ ਆਪਾਂ ਪ੍ਰਤੀਸ਼ਤ ਰੇਸ਼ੋ ਕੱਢ ਲਈਏ, ਮੈਂ ਤਾਂ ਕਹਿੰਦਾ ਚਲੋ 97 ਤੱਕ ਹੀ ਲੈ ਜਾਓ, ਉਹ ਕੰਟਰੈਕਟ ਮੈਰਿਜ ਹੁੰਦੀ ਹੈ। ਹੁਣ ਤੁਸੀਂ ਆਪ ਵੀ ਸੋਚ ਸਕਦੇ ਆ ਕਿ ਜੇ ਇੰਨੀ ਰੇਸ਼ੋ ਹੋਣ ਦੇ ਬਾਅਦ ਇਹ ਬਹੁਤ ਜ਼ਿਆਦਾ ਵੱਡੀ ਗਿਣਤੀ ਆ, ਬਹੁਤ ਵੱਡੀ ਗਿਣਤੀ। ਇਹਦੇ ਵਿੱਚ ਫਿਰ ਇਮੀਗ੍ਰੇਸ਼ਨ ਥੋੜਾ ਜਿਹਾ ਨਹੀਂ ਜ਼ਿਆਦਾ ਸ਼ੱਕ ਦੇ ਘੇਰੇ 'ਚ ਜਾਏਗੀ। ਸੋ ਦਲਜੀਤ ਜੀ, ਜਦੋਂ ਕੋਈ ਦੇਸ਼ ਇਹ ਦੇਖਦਾ ਕਿ ਅਸੀਂ ਸਕਿਲਡ ਕੈਟਾਗਰੀ ਦੇ ਵਿੱਚ ਬੰਦੇ ਲਿਆਂਦੇ ਆ, ਉਹ ਉਸ ਜੌਬ ਦੇ ਵਿੱਚ ਹੈ ਨਹੀਂਗੇ, ਜਾਂ ਪੜ੍ਹਨ ਆਉਂਦੇ ਆ, ਕੋਈ ਕੁੱਕਰੀ ਕਰਦਾ, ਕੋਈ ਆਟੋਮੋਬਾਈਲ ਕਰਦਾ, ਕੋਈ ਕੁਛ ਕਰਦਾ, ਇੰਜੀਨੀਅਰਿੰਗ ਕਰਦਾ, ਪੀਆਰ ਤੋਂ ਬਾਅਦ ਜਦੋਂ ਦੇਖਦੇ ਆ ਕਿ ਉਹ ਉਸ ਫੀਲਡ ਦੇ ਵਿੱਚ ਹੈ ਨਹੀਂਗੇ, ਉਹ ਸ਼੍ਰੇਣੀਆਂ ਫਿਰ ਖਾਲੀਆਂ ਤਾਂ ਫਿਰ ਇਸ ਤਰ੍ਹਾਂ ਦੇ ਨਿਯਮ ਆਉਣੇ ਮੈਂ ਕਹਿੰਦਾ ਸਾਰਥਕ ਹੀ ਆ, ਕਿਉਂਕਿ ਉਹ ਦੇਸ਼ ਦੀ ਭਲਾਈ ਦੇ ਹਿੱਤ ਦੇ ਵਿੱਚ ਤਾਂ ਹੁੰਦੇ ਨਹੀਂ ਹੈਗੇ। ਹੁਣ ਜੇ ਇੱਕ ਕੁੱਕ ਆ ਜਾਂ ਕੋਈ ਆਟੋਮੋਬਾਈਲ ਵਾਲਾ ਆ, ਉਹ ਪੀਆਰ ਤੋਂ ਬਾਅਦ ਚਲਾਉਂਦਾ ਟਰੱਕ ਹੋਵੇ ਜਾਂ ਬੱਸ ਚਲਾਉਂਦਾ ਹੋਵੇ, ਉਹ ਫਿਰ ਦੇਸ਼ ਦੇ ਸੰਦਰਭ ਦੇ ਵਿੱਚ ਤਾਂ ਠੀਕ ਨਹੀਂ ਹੈਗਾ ਜੀ। ਸੋ ਆਪਾਂ ਹੁਣ ਸਿੱਧਾ ਆਉਂਦੇ ਆ ਕਿ ਇਹ ਜਿਹੜਾ ਨਵੇਂ ਨਿਯਮ ਆਏ ਆ, ਜਿਹਦੇ 'ਚ ਹੁਣ ਪੰਜਾਬੀ ਬੜੇ ਡਰੇ ਹੋਏ ਆ ਜਾਂ ਨਵੀਆਂ ਵਿਉਂਤਾਂ ਬਣਾ ਰਹੇ ਹੋਣਗੇ ਵੀ ਹੁਣ ਕਿਸ ਤਰ੍ਹਾਂ ਹੋਊਗੀ, ਇਹ ਨਿਯਮਾਂ ਦੇ ਵਿੱਚ ਹੈ ਕੀ ਆ। ਪਹਿਲੀ ਗੱਲ ਤਾਂ ਇਹ ਆ ਕਿ ਇਹਦਾ ਅਸਰ ਕੀ ਸਾਡੇ ਜਿਹੜੇ ਕੰਟਰੈਕਟ ਮੈਰਿਜ ਜਿਹੜੀਆਂ ਪੰਜਾਬ 'ਚ ਹੋਣੀਆਂ ਉੱਤੇ ਪਏਗਾ ਕਿ ਨਹੀਂ ਪਏਗਾ, ਤਾਂ ਸਿੱਧੀ ਗੱਲ ਹੈ ਪਏਗਾ। ਕਿਉਂਕਿ ਅੱਗੇ ਹੁੰਦਾ ਸੀਗਾ ਵੀ ਕੁੜੀ ਚਾਹੇ ਅੰਡਰ ਗ੍ਰੈਜੂਏਟ ਆ, ਚਾਹੇ ਤੁਸੀਂ ਪੋਸਟ ਗ੍ਰੈਜੂਏਟ ਲਈ ਜਾ ਰਹੇ ਤੇ ਚਾਹੇ ਤੁਸੀਂ ਕੋਈ PhD ਲੈਵਲ ਤੇ ਜਾ ਰਹੇ ਜਾਂ ਮਾਸਟਰਸ ਦੇ ਲਈ ਜਾ ਰਹੇ ਆ, ਸਾਰੇ ਇੱਕੋ ਸ਼੍ਰੇਣੀ ਦੇ ਵਿੱਚ ਸੀਗੇ। ਕੁੜੀ ਨੇ, ਆਪਾਂ ਇਹ ਮੰਨ ਕੇ ਚੱਲ ਰਹੇ ਹਾਂ ਵੀ ਕੁੜੀ ਪੜ੍ਹ ਜਾ ਰਹੀ ਹੈ, ਆਪਾਂ ਤਾਂ ਪਿੱਛੇ ਕੰਟਰੈਕਟ ਮੈਰਿਜ ਕਰਾ ਕੇ ਜਾ ਰਹੇ ਹਾਂ। ਜਿਹੜਾ ਲੜਕਾ ਆ, ਕੁੜੀ ਦਾ ਵੀਜ਼ਾ ਲੱਗਾ ਆ, ਉਹ ਇੱਥੇ ਬੈਠੀ ਜਾਂ ਕੈਨੇਡਾ ਜਾ ਕੇ ਆਪਣੇ ਜਿਹੜਾ ਜਿਹਦੇ ਵਿੱਚ ਦਿਖਾਇਆ ਕਿ ਮੇਰਾ ਹਸਬੈਂਡ ਆ, ਉਹਨੂੰ ਇਮੀਡੀਏਟ ਸੱਦ ਸਕਦੀ ਸੀ। ਉਸ ਬੰਦੇ ਨੂੰ ਫੁੱਲ ਟਾਈਮ ਵਰਕ ਪਰਮਿਟ ਮਿਲਦਾ ਸੀਗਾ ਤੇ ਉਹ ਕੰਮ ਕਰ ਸਕਦਾ ਸੀਗਾ। ਇਹਦਾ ਮਤਲਬ ਕੁੜੀ ਪੜ੍ਹ ਰਹੀ ਆ, ਮੁੰਡਿਆਂ ਨੇ ਵਾਅਦਾ ਕੀਤਾ ਹੋਇਆ ਕਿ ਅਸੀਂ ਤੁਹਾਡੇ ਖਾਤੇ ਚੱਕਣੇ ਆ, ਮੁੰਡਾ ਪੈਸੇ ਵੀ ਬਣਾ ਰਿਹਾ ਆ, ਸੁੱਖ ਸਬੀਲੀ PR ਹੋ ਗਈ ਆ, ਉਸ ਤੋਂ ਬਾਅਦ ਅਲੱਗ ਹੋ ਗਏ। ਸੋ ਇਹ ਜਿਹੜੀ ਗੇਮ ਆ, ਇਹਦੇ ਵਿੱਚ ਪਰ ਚਲੋ ਇਹ ਤਾਂ ਇੱਕ ਕੰਟਰੈਕਟ ਮੈਰਿਜ ਦੀ ਗੱਲ ਹੋ ਗਈ, ਪਰ ਉਹਦੇ ਵਿੱਚ ਜੈਨੂਨ ਮੈਰਿਜ ਕਰਾ ਕੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਗਏ ਆ, ਉਹਨਾਂ ਨੂੰ ਵੀ ਤਾਂ ਖਾਮਿਆਜ਼ਾ ਭੁਗਤਣਾ ਪੈਣਾ ਵੀ ਜਦੋਂ ਜਿਨ੍ਹਾਂ ਦੀ ਹੁਣ ਪ੍ਰੋਪਰ ਮੈਰਿਜ ਹੋਈ ਆ, ਉਹ ਹੁਣ ਕੇਸ ਉਹਨਾਂ ਨੂੰ। ਜੀ ਦੇਖੋ, ਪੰਜਾਬੀ ਦੀ ਕਹਾਵਤ ਨੇ ਆਟੇ ਦੇ ਨਾਲ ਫਿਰ ਜਿਹੜਾ ਘੋਟਦਾ ਹੁੰਦਾ, ਇਹਦੇ ਫਿਰ ਖਾਮਿਆਜ਼ੇ ਤਾਂ ਭੁਗਤਣੇ ਪੈਣੇ ਆ ਜੀ। ਚਲੋ 60 ਵੱਜਣੀ ਦਾ ਫਿਰ ਲੋਹਾਰ ਵਾਲੀ ਫਿਰ ਔਖੀ ਲੱਗਦੀ ਆ ਜੀ। ਹੁਣ ਆਪਾਂ ਇਹਦੇ ਉੱਪਰ ਆਉਂਦੇ ਆ ਕਿ ਚੇਂਜਸ ਕੀ ਹੋਈ ਆ ਜੀ। ਅੱਗੇ ਤਾਂ ਸੀਗਾ ਓਪਨ, ਮੁੰਡਾ ਨਾਲ ਗਿਆ ਆ, ਸਾਰਾ ਕੁਝ ਠੀਕ ਆ, ਕੰਮ ਕਰਨਾ ਜਾਂ ਫੁੱਲ ਟਾਈਮ ਔਰ ਉਹ ਵੀਜ਼ਾ ਆਏਗਾ। ਹੁਣ ਕੀ ਆ, ਇਹਨਾਂ ਨੇ ਕਿਹਾ ਕਿ ਜਿਹੜਾ ਅੰਡਰ ਗ੍ਰੈਜੂਏਟ ਕੋਰਸਿਸ ਲਈ ਕੁੜੀਆਂ ਆਉਣਗੀਆਂ, ਸਭ ਤੋਂ ਵੱਡੀ ਗਾਜ ਤਾਂ ਇਹਨਾਂ ਤੇ ਗਿਰੀ ਆ। ਤੁਸੀਂ ਕਹਿੰਦੇ ਆ ਜਾਓ ਪੜ੍ਹ ਲਓ, ਪਰ ਤੁਹਾਡਾ ਜਿਹੜਾ ਹਸਬੈਂਡ ਦਿਖਾਇਆ ਹੋਇਆ ਪੇਪਰਾਂ ਦੇ ਵਿੱਚ 2 ਸਾਲ ਅਸੀਂ ਕੈਨੇਡਾ ਨਹੀਂ ਵਾੜਨਾ, ਅੱਛਾ, ਉਹਨੂੰ ਕੋਈ ਵਰਕ ਪਰਮਿਟ ਨਹੀਂ ਦੇਣਾ। ਇਹਦਾ ਮਤਲਬ ਇਹ ਹੋਇਆ ਕਿ ਜੇ ਕਿਸੇ ਨੇ ਪੰਜਾਬ 'ਚੋਂ ਗੇਮ ਖੇਡੀ ਆ, ਗੇਮ ਤਾਂ ਇਸ ਕਰਕੇ ਖੇਡੀ ਜਾਂਦੀ ਕਿ ਮੁੰਡਾ ਵੀ ਨਾਲ ਨਿਕਲ ਜੂਗਾ, 4 ਪੈਸੇ ਬਣਾ ਲੂਗਾ, ਉਹ ਗੇਮ ਖਤਮ। 2024 ਦੇ ਵਿੱਚ ਲਗਭਗ 3,60,000 ਜਿਹੜੇ ਵਰਕ ਪਰਮਿਟ ਉਹਨਾਂ ਨੇ ਹੁਣ ਸਿਰਫ ਓਕੇ ਕਰਨੇ ਆ। ਇਹਦਾ ਮਤਲਬ ਜੇ ਪਿਛਲੇ ਸਾਲਾਂ ਨਾਲ ਕੰਪੇਅਰ ਕਰੀਏ, 2023 ਨਾਲ ਕੰਪੇਅਰ ਕਰੀਏ, ਤਾਂ ਦਿਲਜੀਤ ਦੀ 35% ਦੀ ਕਮੀ ਆਈ ਆ। ਅੱਛਾ, ਸੋ ਇਹ ਬਹੁਤ ਵੱਡੀ ਗਿਣਤੀ ਆ। ਹੁਣ ਜਿਹੜਾ ਅੰਡਰ ਗ੍ਰੈਜੂਏਟ ਜਾਂਦਾ ਹੈ ਗਾਜ, ਉਹਨਾਂ ਦੇ ਉੱਪਰ ਗਿਰੀ ਆ ਜੀ। ਜਿਹੜੇ ਮਾਸਟਰ ਡਿਗਰੀ ਲਈ ਜਾਣਗੇ ਜਾਂ ਪੋਸਟ ਗ੍ਰੈਜੂਏਟ ਲਈ ਜਾਣਗੇ ਜਾਂ PhD ਲੈਵਲ ਤੇ ਜਾਣਗੇ, ਉਹਨਾਂ ਨੂੰ ਦਿਲਜੀਤ ਜੀ ਕੋਈ ਸਮੱਸਿਆ ਨਹੀਂ ਹੈਗੀ। ਉਹਨਾਂ ਦੇ ਹਸਬੈਂਡ ਜਾਂ ਉਹਨਾਂ ਦਾ ਜਿਹੜਾ ਪਾਰਟਨਰ ਆ ਉਹ ਜਾ ਸਕਦਾ ਆ, ਉਹਨੂੰ ਫੁੱਲ ਟਾਈਮ ਵਰਕ ਪਰਮਿਟ ਵੀ ਮਿਲੇਗਾ ਤਾਂ ਕੰਮ ਵੀ ਕਰੇਗਾ ਜੀ। ਪਰ ਇਹਦੇ ਨਾਲ ਚਲੋ ਪੰਜਾਬ ਦੇ ਜਿਹੜੇ ਕਾਲਜ ਆ ਉਹਨਾਂ ਵਿੱਚ ਵੀ ਥੋੜ੍ਹੀਆਂ ਬਹੁਤੀਆਂ ਰੌਣਕਾਂ ਹੁਣ ਲੱਗਣਗੀਆਂ, ਕਿਉਂਕਿ +2 ਤੋਂ ਬਾਅਦ ਬਹੁਤ ਵੱਡੀ ਗਿਣਤੀ ਦੇ ਵਿੱਚ ਡਰੋਪ ਆਇਆ ਆ ਕਾਲਜਾਂ ਦੇ ਵਿੱਚ ਸਟੱਡੀ ਦਾ, ਹਾਇਰ ਐਜੂਕੇਸ਼ਨ ਦੇ ਵਿੱਚ ਖਾਸ ਤੌਰ ਤੇ। ਤੇ ਅਗਲਾ ਜਿਹੜਾ ਮੁੱਦਾ ਆ, ਰਾਮ ਮੰਦਿਰ ਬੜਾ ਮੁੱਦਾ ਛਾਇਆ ਰਿਹਾ ਲਾਸਟ ਵੀਕ ਦੇ ਵਿੱਚ। ਕਿਹਾ ਗਿਆ ਕਿ ਰਾਮ ਲੱਲਾ ਜਿਹੜੇ ਆ ਉਹ ਆ ਗਏ ਅਯੋਧਿਆ ਦੇ ਵਿੱਚ। ਕੀ ਇਹਦਾ ਜਿਹੜਾ ਅਸਰ ਆ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਉੱਤੇ ਵੀ ਹੋਏਗਾ ਤੇ ਮੋਦੀ ਸਾਹਿਬ ਤੀਜੀ ਵਾਰ ਹੈਟ੍ਰਿਕ ਲਾ ਸਕਦੇ ਆ? ਜੇ ਹਿਸਾਬ ਨਾਲ ਤੁਸੀਂ ਹੈਟ੍ਰਿਕ ਹੁਣ ਘਰੋੜ ਕੇ ਗਿਆ, ਮੈਨੂੰ ਲੱਗਦਾ ਤੁਸੀਂ ਤਾਂ ਲਵਾ ਦੇਣੀ ਹੈ ਜੀ। ਜੀ ਦਲਜੀਤ ਜੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਹਨਾਂ ਨੇ ਮੰਦਿਰ ਦਾ ਉਦਘਾਟਨ ਕੀਤਾ ਜੀ।
ਉੱਥੇ ਪ੍ਰਾਣ ਪ੍ਰਤਿਸ਼ਠਾ ਜਿਹੜਾ ਸ਼ਬਦ ਉਹਨਾਂ ਨੇ ਵਰਤਿਆ, ਮੈਨੂੰ ਲੱਗਦਾ ਹਿੰਦੀ ਦਾ ਸ਼ਬਦ ਹੈ ਕਿ ਪੰਜਾਬੀ ਦਾ ਜੀ ਸ਼ਬਦ ਹੈ? ਹਿੰਦੀ ਦਾ। ਹਿੰਦੀ ਦਾ ਲੱਗਦਾ, ਜਿਹਦਾ ਹਾਂਜੀ। ਫਾਰਸੀ ਵਗੈਰਾ ਦਾ ਲੱਗਦਾ। ਉਹ ਜਾਣੀ ਕਿ ਉਹ ਮੂਰਤੀ ਪੂਜਨ ਕੀਤਾ, ਕਿ ਉਹਦੇ ਵਿੱਚ ਉਹਨਾਂ ਨੇ ਇਹ ਸ਼ੋਅ ਕੀਤਾ ਕਿ ਮੂਰਤੀ ਦੇ ਵਿੱਚ ਹੁਣ ਜਾਨ ਪੈ ਗਈ ਹੈ, ਪ੍ਰਭੂ ਦਾ ਰੂਪ ਧਾਰਨ ਕਰ ਗਈ ਆ ਜੀ। ਸੋ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਬਣ ਗਏ ਜਿਨ੍ਹਾਂ ਦੇ ਹਿੱਸੇ ਕਾਰਜ ਆ ਗਿਆ। ਮੇਰੇ ਖਿਆਲ ਮੋਦੀ ਸਾਹਿਬ ਹੁਣੀ ਇਦਾਂ ਦੇ ਕਾਰਜ ਬਹੁਤ ਕਰਦੇ ਜਿਹੜੇ ਪਹਿਲੀ ਵਾਰ ਉਹਨਾਂ ਦੇ ਹਿੱਸੇ ਆਉਂਦੇ ਆ। ਹੁਣ ਤੁਹਾਡਾ ਸਵਾਲ ਸੀਗਾ ਕਿ ਹੈਟ੍ਰਿਕ ਲੱਗੂ ਕਿ ਨਹੀਂ ਲੱਗੂ। ਦੇਖੋ, 2 ਸ਼ਬਦਾਂ ਦੇ ਵਿੱਚ ਦਿਲਜੀਤ ਜੀ ਕਹਿਣਾ ਤਾਂ ਬਹੁਤ ਔਖਾ ਵੀ ਹੈਟ੍ਰਿਕ ਲੱਗੂ ਜਾਂ ਨਹੀਂ ਲੱਗੂ। ਆਮ ਲੋਕਾਂ ਦੇ ਵਿੱਚ ਜਿਹੜੇ ਸ਼ਾਇਦ ਬੀਜੇਪੀ ਦੇ ਜ਼ਿਆਦਾ ਕਲੋਜ਼ ਨੇ, ਉਹਨਾਂ ਨੂੰ ਤਾਂ ਇਹ ਲੱਗਦਾ ਹੋਵੇਗਾ ਕਿ ਨਹੀਂ ਹੈਟ੍ਰਿਕ ਲੱਗੂਗੀ, ਕਿਉਂਕਿ 2 ਵਾਰ ਤਾਂ ਲੱਗ ਗਈ ਆ, ਤੀਜੀ ਦੇ ਨਾਲ ਹੈਟ੍ਰਿਕ ਬਣ ਜੂਗੀ ਜੀ। ਪਰ ਇਹਦੇ ਵਿੱਚ ਆਪਾਂ ਨੂੰ ਥੋੜਾ ਦੇਖਣਾ ਪਏਗਾ। ਪਹਿਲਾਂ ਤਾਂ ਵਿਰੋਧੀ ਧਿਰ ਨੂੰ ਦੇਖਣਾ ਪਏਗਾ। ਵਿਰੋਧੀ ਧਿਰ ਨੇ ਪਹਿਲੀ ਗੱਲ ਤਾਂ ਇਹਦੇ ਵਿੱਚ ਉਦਘਾਟਨ ਦੇ ਸੱਦੇ ਨੂੰ ਸਵੀਕਾਰ ਹੀ ਨਹੀਂ ਕੀਤਾ। ਉਦਘਾਟਨ ਦੇ ਸੱਦੇ ਨੂੰ ਸਵੀਕਾਰ ਨਹੀਂ ਕੀਤਾ ਤੇ ਨਾਲ ਹੀ ਉਹਨਾਂ ਨੇ ਇਹ ਗੱਲ ਨੂੰ ਜੱਗ ਜ਼ਾਹਰ ਕਰਤਾ ਕਿ ਇਹ ਇੱਕ ਧਾਰਮਿਕ ਕਾਰਜ ਸੀਗਾ, ਤੁਸੀਂ ਇਹਨੂੰ ਰਾਜਨੀਤਿਕ ਰੰਗ ਦੇ ਦਿੱਤਾ ਆ, ਇਸ ਕਰਕੇ ਸਾਡਾ ਆਉਣਾ ਤਾਂ ਉੱਥੇ ਬਣਦਾ ਹੀ ਨਹੀਂ ਹੈਗਾ। ਵੀ ਰਾਜਨੀਤਿਕ ਰੰਗ ਤੁਸੀਂ ਇਸ ਕਰਕੇ ਦਿੱਤਾ ਕਿ ਆਗਾਮੀ 2024 ਦੀ ਲੋਕ ਸਭਾ ਚੋਣਾਂ ਸੀਗੀਆਂ, ਤੁਸੀਂ ਇਹ 'ਚੋਂ ਲਾਹਾ ਲੈਣ ਦੀ ਕੋਸ਼ਿਸ਼ ਕਰਦੇ ਆ। ਤੇ ਕਾਫੀ ਜ਼ਿਆਦਾ ਕਹਿ ਲਓ ਕਿ ਆਪਣੇ ਭਾਰਤੀ ਭਾਈਚਾਰੇ 'ਚ ਇਹ ਗੱਲ ਪ੍ਰਵਾਨਿਤ ਵੀ ਹੋਈ ਆ ਕਿ ਜਦ ਮੰਦਰ ਨੂੰ ਹਜੇ 1.5 ਸਾਲ ਰਹਿੰਦਾ ਆ ਪੂਰਾ ਬਣਨ ਨੂੰ, ਤੁਸੀਂ ਇੰਨੀ ਕਾਹਲ ਕਿਉਂ ਮਚਾਈ ਆ? ਜੇ ਤੁਹਾਡੇ ਜਿਹੜੇ ਸ਼ੰਕਰਾਚਾਰੀਆ ਸਤਿਕਾਰਯੋਗ ਹਿੰਦੂ ਧਾਰਮਿਕ ਵਿਦਵਾਨ, ਜੇ ਉਹਨਾਂ ਨੇ ਵੀ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਤੁਸੀਂ ਇਹ ਕਾਹਲ ਕਿਉਂ ਮਚਾਈ ਆ। ਨਹੀਂ, ਸ਼ੰਕਰਾਚਾਰੀਆ ਜਿਹੜੇ ਬੜੀ ਇੱਕ ਉੱਚ ਪਦਵੀ ਆ ਹਿੰਦੂ ਧਰਮ ਦੇ ਵਿੱਚ, ਉਹਨਾਂ ਦਾ ਇਸ ਤਰ੍ਹਾਂ ਦੇ ਨਾਲ ਬਿਆਨ ਦੇਣੇ ਤੇ ਇਹਨਾਂ ਦੇ ਨਾਲ ਐਗਰੀ ਨਾ ਕਰਨਾ, ਇਹਦਾ ਖਾਮਿਆਜਾ ਤਾਂ ਬੀਜੇਪੀ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਭੁਗਤਣਾ ਪੈਣਾ, ਕਿਉਂਕਿ ਇਹਨਾਂ ਦੀ ਜ਼ਿਆਦਾ ਓਟ ਤਾਂ ਫਿਰ ਵੀ ਹਿੰਦੂ ਵੋਟਰਾਂ ਦੇ ਉੱਤੇ ਹੈਗੀ ਆ। ਤੇ ਸ਼ੰਕਰਾਚਾਰੀਆ ਖਾਸ ਇੱਕ ਮੁਕਾਮ ਸਤਿਕਾਰ ਰੱਖਦੇ ਆ ਹਿੰਦੂ ਲੋਕਾਂ ਦੇ ਵਿੱਚ। ਬਿਲਕੁਲ ਦਲਜੀਤ ਜੀ, ਮੈਂ ਉਸੇ ਪੁਆਇੰਟ ਤੇ ਆਉਣ ਲੱਗਾ ਸੀਗਾ। ਦੇਖੋ, ਜਿਹੜਾ ਇਹ ਵਾਲਾ ਮੁੱਦਾ ਸੀਗਾ ਇਹ ਹਿੰਦੂ ਧਰਮ ਦੇ ਨਾਲ ਸੰਬੰਧਿਤ ਸੀਗਾ। ਹਿੰਦੂ ਧਰਮ ਤੋਂ ਇਲਾਵਾ ਜੇ ਕੋਈ ਹੋਰ ਧਰਮ ਵਾਲਾ ਕਹਿੰਦਾ ਕਿ ਨਹੀਂ ਇਹ ਗਲਤ ਆ ਜੀ, ਐ ਜਿਉਂ ਆ, ਤੁਸੀਂ ਰਾਜਨੀਤੀ ਕਰਦੇ ਹੋ, ਤੁਸੀਂ ਧਰਮ ਤੋਂ ਹੁਣ ਪਰੇ ਹੋ ਗਏ ਆ, ਇਹ ਤਾਂ ਚੋਣਾਂ ਦਾ ਪ੍ਰੋਪੋਗੰਡਾ ਆ, ਉੱਥੇ ਆਪਾਂ ਕਹਿ ਸਕਦੇ ਕਿ ਵੀ ਐਵੇਂ ਬਕਵਾਸ ਕਰਦੇ ਆ ਜਾਂ ਐਵੇਂ ਚਵਲ ਮਾਰਦੇ ਆ, ਇਹਨਾਂ ਨੂੰ ਛੱਡੋ। ਅਸੀਂ ਸਾਡੀ ਤਾਂ ਧਰਮ ਦੇ ਵਿੱਚ ਆਸਥਾ ਆ, ਸਾਡੇ ਤੋਂ ਤਾਂ ਕਿਸੇ ਨੇ ਕੋਈ ਇਹ ਤੇ ਕਿੰਤੂ ਪਰੰਤੂ ਕੀਤਾ ਨਹੀਂ। ਪਰ ਇਹਨਾਂ ਦਾ ਹੀ ਜੇ ਹੁਣ ਧਾਰਮਿਕ ਗੁਰੂ ਨੇ 35 ਸੱਟੇ ਕਿੰਤੂ ਪਰੰਤੂ ਕਰਤਾ, ਅਸਰ ਇਹਦਾ ਹੋਏਗਾ, ਲੇਕਿਨ ਸ਼ਾਇਦ ਉਸ ਬੁੱਧੀਜੀਵੀ ਤੇ ਹੋਏਗਾ ਜਿਹੜਾ ਇੱਥੋਂ ਸੋਚਦਾ ਆਪਣੇ ਦਿਮਾਗ ਤੋਂ। ਪਰ ਇਹਦਾ ਜਿੱਦਾਂ ਹੈਟ੍ਰਿਕ ਦੀ ਆਪਾਂ ਗੱਲ ਕੀਤੀ ਆ ਵੀ ਵਿਰੋਧੀ ਧਿਰ ਦਾ ਜਿਹੜਾ ਆ ਉਹ ਵੀ ਸਟਰੋਂਗ ਹੋਣਾ ਬਹੁਤ ਜ਼ਰੂਰੀ ਆ। ਪਰ ਵਿਰੋਧੀ ਧਿਰ ਜਿਸ ਤਰ੍ਹਾਂ ਗੋਡੇ ਟੇਕ ਰਹੀ ਆ ਜਾਂ ਇੱਕ ਤਰ੍ਹਾਂ ਦੇ ਨਾਲ ਫਿਰ ਵੀ ਇੱਕ ਸ਼ਰਧਾ ਭਾਵਨਾ ਦੇ ਨਾਲ ਉਹ ਇੱਕ ਜਿਹੜਾ ਗੱਠਜੋੜ ਬਣਾਇਆ ਗਿਆ ਜਿਹਨੂੰ ਇੰਡੀਆ ਦਾ ਨਾਂ ਦਿੱਤਾ ਗਿਆ, ਇਹਦੇ ਉੱਤੇ ਵੀ ਬਹੁਤ ਵੱਡਾ ਅਸਰ ਦੇਖਣਾ ਕਿ ਕੀ ਤੁਸੀਂ ਆਪਣੇ ਸਹਿਯੋਗੀਆਂ ਦਾ ਪੂਰਾ ਜਿਹੜਾ ਸਹਿਯੋਗ ਕਰਦੇ ਆ, ਇਹ ਵੀ ਇੱਕ ਦੇਖਣ ਵਾਲਾ ਮੁੱਦਾ ਹੋਏਗਾ। ਪਰ ਅਗਲਾ ਕੀ ਇਹਦਾ ਪੰਜਾਬ ਦੀ ਕੋਈ ਸਿਆਸਤ ਉੱਤੇ ਵੀ ਪ੍ਰਭਾਵ ਪਏਗਾ ਇਸ ਮੁੱਦੇ ਦਾ? ਦੇਖੋ ਜੀ ਦਲਜੀਤ, ਪੰਜਾਬ ਦੇ ਉੱਪਰ ਜਾਣ ਤੋਂ ਪਹਿਲਾਂ ਆਪਾਂ ਥੋੜਾ ਜਿਹਦੇ ਵਿੱਚ ਹੋਰ ਪਾ ਦਿੰਦੇ ਆ। ਵਿਰੋਧੀ ਧਿਰ ਨੇ ਤਾਂ ਕਹਿਤਾ ਕਿ ਅਸੀਂ ਬਾਈਕਾਟ ਕੀਤਾ ਇਸ ਕਰਕੇ ਤੁਸੀਂ ਇਹਨੂੰ ਧਰਮ ਤੋਂ ਉੱਠ ਕੇ ਰਾਜਨੀਤੀ ਤੇ ਲਿਆਂਦਾ। ਉਹਦੇ ਨਾਲ ਇਹਨਾਂ ਦੇ ਸ਼ੰਕਰਾਚਾਰਿਆ ਗੁਰੂ ਦਾ ਬਿਆਨ ਜੁੜ ਗਿਆ, ਇਹਦਾ ਮਤਲਬ ਉਹਨਾਂ ਦੀ ਗੱਲ ਸਾਰਥਕ ਬਣ ਗਈ, ਆਪਣੇ ਹਿਸਾਬ ਨਾਲ ਬਣ ਗਈ ਆ। ਲੇਕਿਨ ਦੂਜੇ ਪਾਸੇ ਜਿਹੜੇ ਭਾਜਪਾ ਜਾਂ RSS ਜਾਂ ਇਹਨਾਂ ਦੇ ਸੰਬੰਧਿਤ ਦਲ ਸੀਗੇ ਜਾਂ ਜਥੇਬੰਦੀਆਂ ਸੀਗੀਆਂ, ਇੱਕ ਪੂਰਾ ਇਕੱਠ ਆ, ਉਹਨਾਂ ਨੇ ਦੇਖੋ ਹਰੇਕ ਘਰ ਦੇ ਵਿੱਚ ਜਾ ਕੇ ਕਹਿੰਦਾ ਵੀ ਤੁਸੀਂ ਉਹ ਸੀਗਾ ਨਾ ਸ਼ੁਭ ਸਮਾਗਮਾਂ ਦੇ ਵਰਤੇ ਜਾਣ ਵਾਲੇ ਜਿਹੜੇ ਪਵਿੱਤਰ ਚੌਲ, ਕਲਸ਼ ਯਾਤਰਾਵਾਂ ਵਗੈਰਾ ਧਾਰਮਿਕ ਰੈਲੀਆਂ ਕੱਢੀਆਂ, ਉਹਨਾਂ ਨੇ ਉਹਨਾਂ ਦੇ ਬਰਾਬਰ ਇਸ ਚੀਜ਼ ਨੂੰ ਲੀਹ ਤੇ ਲਿਆ ਕੇ ਰੱਖਦਾ, ਨਹੀਂ ਕਿ ਅਸੀਂ ਧਾਰਮਿਕ ਦੇ ਮੁੱਦੇ ਦੇ ਉੱਪਰ ਹੀ ਇਸ ਚੀਜ਼ ਨੂੰ ਕਰ ਰਹੇ ਹਾਂ। ਸੋ ਇਹਦੇ ਵਿੱਚ ਹੁਣ ਜੇ ਘਟਨਾਵਾਂ ਦੇ ਚੱਲਦੇ ਆਪਾਂ ਗੱਲਬਾਤ ਕਰਦੇ ਹਾਂ, ਇੱਕ ਗੱਲ ਤਾਂ ਫਿਰ ਹੁਣ ਜੱਗ ਜਾ ਰਿਹਾ ਕਿ ਇਹ ਨਿਰੋਲ ਧਾਰਮਿਕ ਨਹੀਂ ਹੈ, ਇਹ ਰਾਜਨੀਤਿਕ ਬਣ ਗਿਆ। ਜੇ ਇਹ ਰਾਜਨੀਤਿਕ ਬਣ ਗਿਆ ਤਾਂ ਜਿਹੜਾ ਸਾਡਾ ਪੂਰੇ ਭਾਰਤ ਦਾ ਰਾਜਨੀਤਿਕ ਮਾਹੌਲ ਆ ਉਹ ਉੱਤੇ ਇੱਦਾਂ ਹੀ ਸਾਰਾ ਆਪਾਂ ਲਪੇਟ ਨਹੀਂ ਸਕਦੇ, ਇੱਦਾਂ ਸਾਰਾ ਸਮੇਟ ਨਹੀਂ ਸਕਦੇ। ਦੱਖਣੀ ਭਾਰਤ ਦੀ ਰਾਜਨੀਤੀ ਕੁਛ ਹੋ ਰਿਹਾ, ਉੱਤਰੀ ਭਾਰਤ ਦੀ ਰਾਜਨੀਤੀ ਕੁਛ ਹੋ ਰਿਹਾ। ਤੇ ਉੱਤਰੀ ਭਾਰਤ ਦੇ ਵਿੱਚ ਵੀ ਜਿੱਦਾਂ ਤੁਸੀਂ ਪੰਜਾਬ ਦੀ ਗੱਲ ਕੀਤੀ ਆ, ਪੰਜਾਬ ਦੀ ਰਾਜਨੀਤੀ ਯੂਪੀ ਦੀ ਰਾਜਨੀਤੀ ਨਾਲ ਬਿਲਕੁਲ ਨਹੀਂ ਮਿਲਦੀ। ਕਈ ਵਾਰ ਯੂਪੀ ਦੇ ਵਿੱਚ ਜਦੋਂ ਭਾਜਪਾ ਕਹਿ ਲਓ ਕਿ ਸਿਖਰਾਂ ਤੇ ਸੀਗੀ, ਉਹਨੂੰ ਪਲਟਬਾਜ਼ੀ ਮਿਲੀ ਹੈ। 2004 ਦੇ ਵਿੱਚ ਜਦੋਂ ਵਾਜਪਾਈ ਸਾਹਿਬ ਸਿਖਰਾਂ ਤੇ ਸੀਗੇ, ਠੀਕ ਹੈ, ਵਾਜਪਾਈ ਸਾਹਿਬ ਉਦੋਂ ਸੌਫਟ ਧਰਮ ਦੀ ਰਾਜਨੀਤੀ ਕਰਦੇ ਸੀ। ਹੁਣ ਜਿਹੜੀ ਧਰਮ ਦੀ ਰਾਜਨੀਤੀ ਮੋਦੀ ਉਹਨਾਂ ਦੀ ਉਹ ਥੋੜੀ ਤਿੱਖੀ ਆ, ਲੇਕਿਨ ਉਦੋਂ ਵੀ ਉਹਨਾਂ ਨੂੰ ਹਾਰ ਦਾ ਕਾਂਗਰਸ ਤੋਂ ਸਾਹਮਣਾ ਕਰਨਾ ਪਿਆ ਜਦ ਕਿ ਹਵਾ ਭਾਜਪਾ ਦੀ ਸੀਗੀ। ਹੁਣ ਜੇ ਆਪਾਂ ਪੰਜਾਬ ਦੇ ਸੰਦਰਭ ਦੇ ਵਿੱਚ ਜਾਈਏ, ਪੰਜਾਬ ਦਾ ਜਿਹੜਾ ਹਿਸਾਬ ਕਿਤਾਬ ਆ ਉਹ ਥੋੜਾ ਜਿਹਾ ਇਹਦੇ ਨਾਲੋਂ ਵੱਖਰਾ ਆ। ਪ੍ਰਧਾਨ ਮੰਤਰੀ ਨੇ ਤਾਂ ਇਹ ਕਿਹਾ ਵੀ ਇਹ ਇੱਕ ਕਾਲ ਚੱਕਰ ਆ ਜਿਹੜਾ ਸਾਰਾ ਕੁਝ ਬਦਲ ਦੇਗਾ, ਉਹਨਾਂ ਵਿੱਚ ਪੰਜਾਬ ਨੂੰ ਵੀ ਕਾਊਂਟ ਕਰ ਲਿਆ।
ਪੰਜਾਬ ਦੇ ਵਿੱਚ ਜੇ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ ਦਾ ਜਿਹੜਾ ਵੋਟ ਬੈਂਕ ਹੈ ਉਹ ਦੋ ਹਿੱਸਿਆਂ 'ਚ ਵੰਡਿਆ ਹੋਇਆ, ਇੱਕ ਸ਼ਹਿਰੀ ਤੇ ਇੱਕ ਪਿੰਡੂ। ਜੇ ਅੱਜ ਦੇ ਵੀ ਤੁਸੀਂ ਥੋੜਾ ਜਿਹਾ ਗੌਰ ਕਰੋ ਦਲਜੀਤ ਜੀ, ਠੀਕ ਹੈ ਕਿ ਅੱਜ ਵੀ ਪਿੰਡਾਂ 'ਚ ਉੱਠ ਕੇ ਲੋਕ ਸ਼ਹਿਰਾਂ 'ਚ ਜਾਂਦੇ ਆ। ਜੇ ਇਸ 22 ਜਨਵਰੀ ਵਾਲੇ ਦਿਨ ਦੀ ਆਪਾਂ ਗੱਲ ਕਰੀਏ, 22 ਜਨਵਰੀ ਨੂੰ ਤਕਰੀਬਨ ਜਿਹੜੇ ਭਾਈਚਾਰਾ ਹਿੰਦੂ ਭਾਈਚਾਰਾ ਸੀ ਜਿਹੜਾ ਬੀਜੇਪੀ ਦੇ ਨਾਲ ਸਮਰਥਕ ਸੀਗਾ, ਉਹਦੇ ਘੱਟ ਤੋਂ ਘੱਟ ਵੀ ਆਪਾਂ ਕਹੀਏ ਤਾਂ ਜਾਣੀ 90% ਤੋਂ ਜ਼ਿਆਦਾ ਬੰਦਿਆਂ ਨੇ ਇਸ ਦਿਵਸ ਨੂੰ ਦੀਵਾਲੀ ਵਾਂਗੂ ਮਨਾਇਆ। ਪਰ ਪ੍ਰਸਥਿਤੀਆਂ ਇਹ ਦੱਸਦੀਆਂ ਜਾਂ ਇਤਿਹਾਸ ਇਹ ਦੱਸਦਾ ਕਿ ਜਿਹੜਾ ਕੁਝ ਦਿਨਾਂ ਦਾ ਇਹ ਕਹਿ ਲਓ ਕਿ ਪ੍ਰੋਪੋਗੰਡਾ ਹੁੰਦਾ ਆ, ਇਹ ਜਦੋਂ ਟਾਈਮ ਚੱਲਦਾ ਨਾ ਇਹਦੇ ਵਿੱਚ ਨਿਘਾਰ ਵੀ ਆਉਣਾ ਸ਼ੁਰੂ ਹੋ ਜਾਂਦਾ। ਦੇਖੋ 22 ਜਨਵਰੀ ਨੂੰ ਉਹ ਚੀਜ਼ਾਂ ਬੜੀਆਂ ਸਿਖਰਾਂ 'ਤੇ ਗਈਆਂ, ਮਨਾਇਆ ਗਿਆ। ਪੰਜਾਬ ਦੇ ਪਿੰਡਾਂ 'ਚ ਕਿਹਨੇ ਮਨਾਇਆ? ਇੱਕਾ ਦੁੱਕਾ। ਸ਼ਹਿਰਾਂ ਦੇ ਵਿੱਚ ਰੌਲਾ ਸੀਗਾ ਸਾਰਾ, ਉਹਨਾਂ ਨੇ ਕੀਤਾ ਧਾਰਮਿਕ ਜੋ ਵੀ ਸੀਗਾ, ਪਿੰਡਾਂ ਦੇ ਵਿੱਚ ਹੈ ਨਹੀਂ ਸੀਗਾ। ਪਿੰਡਾਂ 'ਚ ਉੱਠ ਕੇ ਲੋਕ ਸ਼ਹਿਰਾਂ 'ਚ ਗਏ ਆ। ਆਪਾਂ ਇਹਨੂੰ ਇਹ ਨਹੀਂ ਕਹਿ ਸਕਦੇ ਫਿਰ ਪੰਜਾਬ ਦੇ ਵਿੱਚ ਉਹ ਬੜੀ ਲਹਿਰ ਬਣੀ ਆ ਕਿ ਆਪਾਂ ਮੰਨ ਲਈਏ ਕਿ ਨਹੀਂ ਜੀ ਹੁਣ ਤਾਂ ਲੋਕ ਸਭਾ ਦੀ ਚੋਣਾਂ ਵਿੱਚ ਬੀਜੇਪੀ ਦੀਆਂ ਸੀਟਾਂ ਆ। ਦੂਸਰਾ, ਪੰਜਾਬ ਦੇ ਜੇ ਆਪਾਂ ਇਤਿਹਾਸ ਦੀ ਗੱਲ ਕਰੀਏ ਜਾਂ ਪੰਜਾਬ ਦੇ ਆਪਾਂ ਕਹਿ ਲਓ ਕਿ ਲੁਕਾਈ ਦੀ ਗੱਲ ਕਰੀਏ, ਸਿੱਖ ਭਾਈਚਾਰਾ ਜ਼ਿਆਦਾ ਹਜੇ ਵੀ ਪੰਜਾਬ 'ਚ ਜੀ। ਸਿੱਖ ਭਾਈਚਾਰਾ ਸਿੱਖੀਜ਼ਮ ਨੂੰ ਬਿਲੋਂਗ ਕਰਦਾ ਹੈ। ਇੱਥੇ ਆਪਾਂ ਮੰਨ ਕੇ ਚੱਲਦੇ ਕਿ ਜਿਹੜੀ ਧਰਤੀ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ, ਤੇ ਗੁਰੂਆਂ ਪੀਰਾਂ ਦੇ ਵੀ ਸਾਡੇ 10 ਗੁਰੂ ਤੇ ਬਾਕੀ ਦੇ ਪੀਰ ਆਉਂਦੇ ਨੇ। ਉਹਦੇ ਵਿੱਚ ਹਿੰਦੂ ਦਾ ਨਹੀਂ ਆਪਾਂ ਫਿਰ ਕਾਊਂਟ ਕਰਦੇ ਹੈਗੇ। ਹਿੰਦੂ ਜਿਹੜੇ ਆਪਾਂ ਗੋਡ ਕਹਿੰਦੇ ਆ, ਰਾਮ ਕਹਿੰਦੇ ਜਾਂ ਸ਼ਿਵਾ ਕਹਿੰਦੇ ਆ ਜਾਂ ਬ੍ਰਹਮਾ ਕਹਿੰਦੇ ਆ ਜਾਂ ਉਹਨਾਂ ਦੇ ਹੋਰ ਦੇਵੀ ਦੇਵਤੇ, ਆਪਾਂ ਉਹਨਾਂ ਨੂੰ ਕਾਊਂਟ ਨਹੀਂ ਕਰਦੇ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਧਾਰਨਾਵਾਂ ਆ ਉਹ ਸਾਡੇ ਸਿੱਖ ਫਿਲਾਸਫੀ ਦੇ ਨਾਲ ਮੈਚ ਨਹੀਂ ਕਰਦੀਆਂ। ਠੀਕ ਹੈ, ਸਾਡੀ ਕਦੀ ਲੜਾਈ ਨਹੀਂ ਹੁੰਦੀ, ਪਰ ਇਸੇ ਕਰਕੇ ਆਪਾਂ ਕਾਊਂਟ ਨਹੀਂ ਕਰਦੇ। ਵੀ ਜਿਹੜੀ ਧਰਤੀ ਹੈਗੀ ਗੁਰੂਆਂ ਪੀਰਾਂ ਦੀ ਜਾਂ ਉਹਨਾਂ ਦੀ ਫਿਲਾਸਫੀ ਤੇ ਚੱਲਦੀ ਆ, ਉਹ ਲੋਕਾਂ ਦੇ ਦਿਮਾਗ 'ਚ ਵੀ ਤਾਂ ਬਹਿੰਦੀ ਆ, ਉਹ ਵੀ ਤਾਂ ਤੁਹਾਨੂੰ ਸੋਚਣ ਦੇ ਮਜਬੂਰ ਕਰਦੀ ਆ ਕਿ ਇੱਕ ਦਿਨ ਦਾ ਰੌਲਾ ਸੀਗਾ ਲੇਕਿਨ ਧਰਾਤਲ ਤੇ ਦਾਅ ਚੱਲਦਾ ਆ। ਇੱਕ ਤੀਸਰਾ ਫੈਕਟ ਦਲਜੀਤ ਜੀ ਮੈਂ ਹੋਰ ਦੱਸਦਾ ਜਿਹੜਾ ਅਸਰ ਪਾ ਸਕਦਾ ਆ, ਜੇ ਜਿਹੜਾ ਇੰਡੀਆ ਦਾ ਗੱਠਜੋੜ ਹੈ। ਹੁਣ ਵੈਸੇ ਤਾਂ ਸਥਿਤੀਆਂ ਇਹੋ ਜਿਹੀਆਂ ਵੀ ਆਈਆਂ ਕਿ ਮੇਅਰ ਦੀ ਇਲੈਕਸ਼ਨ ਦੇ ਵਿੱਚ ਕਾਂਗਰਸ ਤੇ ਆਪ ਦਾ ਫਿਰ ਖਿਲਾਰਾ ਪੈ ਗਿਆ, ਝਟਕਾ ਪੈ ਗਿਆ, ਵੱਡੀ ਹੋ ਗਈ। ਕੇਜਰੀਵਾਲ ਸਾਹਿਬ ਉਹਨਾਂ ਨੇ ਕਹਿ ਦਿੱਤਾ ਕਿ 13 ਸੀਟਾਂ ਹੁਣ ਅਸੀਂ ਹੀ ਲੜਾਂਗੇ। ਚਲੋ ਉਹ ਮੇਅਰ ਤੱਕ ਸੀਗਾ, ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਲੱਗੇ ਕਿ ਨਹੀਂ ਲੋਕ ਸਭਾ 'ਚ ਅਸੀਂ ਇਕੱਠੇ ਹੋਣਾ, ਤੋਂ ਬਾਅਦ ਸਾਨਾ ਨਹੀਂ। ਬੀਜੇਪੀ ਨੂੰ ਟੱਕਰ ਦਿੱਤੀ ਜਾ ਸਕਦੀ ਆ ਉਸ ਸੀਟ ਤੇ ਵੀ ਜਿਹੜੀ ਬੀਜੇਪੀ ਦੀ ਕਹਿ ਲਓ ਵਿਜੇਤਾ ਸੀਟ ਆ, ਅਗਰ ਇਹ ਗੱਠਜੋੜ ਆਪਣਾ ਇੱਕ ਇਕੱਠਾ ਉਮੀਦਵਾਰ ਉਹਦੇ ਮੂਹਰੇ ਖੜਾ ਕਰ ਦੇਣ ਔਰ ਲੋਕਾਂ ਦੇ ਵਿੱਚ ਵਿਸ਼ਵਾਸ ਦਿਲਾਣ ਕਿ ਨਹੀਂ ਅਸੀਂ ਇਕੱਠੇ ਹੋ ਕੇ ਲੜ ਰਹੇ ਹਾਂ। ਪਰ ਇਹਦੇ ਵਿੱਚ ਇਹ ਹੈ ਕਿ ਪੰਜਾਬ ਦੇ 13 ਸੀਟਾਂ ਸ਼ਾਇਦ ਭਾਜਪਾ ਦਾ ਵੀ ਏਡਾ ਕੋਈ ਧਿਆਨ ਨਹੀਂ ਹੈਗਾ ਕਿ ਅਸੀਂ 13 ਸੀਟਾਂ ਤੇ ਇੰਨਾ ਧਿਆਨ ਦੇਣ ਨਾਲੋਂ, ਖਾਸ ਤੌਰ ਤੇ ਉਹਨਾਂ ਦੀ ਜਿਹੜੀ ਹਮੇਸ਼ਾ ਕੰਸੈਂਟਰੇਸ਼ਨ ਜੋ ਆ ਪਿਛਲੇ ਸਾਲਾਂ ਵਿੱਚ ਅਸੀਂ ਦੇਖਿਆ ਵੀ ਆ ਕਿ ਰਾਜਸਥਾਨ ਨੂੰ ਕਵਰ ਕਰਦੇ ਆ, ਯੂਪੀ ਕਰਦੇ ਆ, ਬਿਹਾਰ ਹੋ ਗਿਆ, ਮਹਾਰਾਸ਼ਟਰ ਹੋ ਗਿਆ, ਮੱਧ ਪ੍ਰਦੇਸ਼ ਹੋ ਗਿਆ, ਜਿੱਥੇ ਉਹਨਾਂ ਦਾ ਬਹੁਤ ਭਾਰੀ ਸੰਗਠਨ ਆ, ਬਹੁਤ ਵੱਡੀ ਗਿਣਤੀ ਦੇ ਵਿੱਚ। ਜੇ ਉਹ ਬਾਕੀ ਸਾਰੇ ਭਾਰਤ ਛੱਡ ਵੀ ਦੇਣ, ਇੱਥੋਂ ਉਹ ਇੰਨੀਆਂ ਕੁ ਸੀਟਾਂ ਲਿਜਾ ਸਕਦੇ ਆ ਮੱਧ ਭਾਰਤ ਤੋਂ ਹੀ ਕਿ ਉਹ ਜਿਹੜੇ ਸਰਕਾਰ ਬਣਾ ਸਕਦੇ ਆ। ਪਰ ਇਹਦਾ ਜਿਹੜਾ ਸ਼ਾਇਦ ਪ੍ਰਭਾਵ ਆ ਰਾਮ ਮੰਦਿਰ ਦਾ ਪੈਣਾ ਵੀ ਉਹਨਾਂ ਸਟੇਟਾਂ ਦੇ ਉੱਤੇ ਹੀ ਆ, ਉਹ ਸ਼ਾਇਦ ਆਪਾਂ ਦੇਖਾਂਗੇ। ਖੈਰ ਟਾਈਮ ਆਪਣਾ ਬਹੁਤ ਜ਼ਿਆਦਾ ਹੋ ਗਿਆ, ਪਰ ਜਾਂਦੇ ਜਾਂਦੇ ਇੱਕ ਜ਼ਰੂਰ ਆਪਾਂ ਕਵਰ ਕਰ ਜਾਈਏ ਕਿ ਰਿਪਬਲਿਕ ਡੇ ਦੇ ਉੱਤੇ ਜਿਹੜੀ ਝਾਕੀ ਆ ਪੰਜਾਬ ਦੀ ਇਸ ਵਾਰ ਫੇਰ ਮਨਫੀ ਆ, ਅਤੇ ਉਹਦੇ ਉੱਤੇ ਬਲੇਮ ਸਰਕਾਰ, ਸਟੇਟ ਸਰਕਾਰ ਇਹ ਕਹਿ ਰਹੀ ਆ ਕਿ ਸੈਂਟਰ ਸਰਕਾਰ ਆ ਉਹ ਜਿੱਦਾਂ ਇੱਕ ਦੂਜੇ ਨੂੰ ਬਲੇਮ ਗੇਮ ਚੱਲ ਪਈ ਆ। ਤੁਸੀਂ ਕੀ ਸੋਚਦੇ ਹੋ ਇਹਦੇ ਬਾਰੇ? ਜੀ ਦਲਜੀਤ ਜੀ, ਸਵਾਲ ਤੁਹਾਡਾ ਵੀ ਬੜਾ ਤਿੱਖਾ ਆ, ਲੇਕਿਨ ਪਿਛਲੇ ਸਵਾਲ ਦੇ ਵਿੱਚ ਮੈਂ ਇੱਕ ਡਾਟਾ ਥੋੜ੍ਹਾ ਜਿਹਾ ਹੋਰ ਪਾ ਦੇਵਾਂ, ਜਿਹੜੀ ਗੱਲ ਆਪਣੀ ਰਹਿ ਗਈ ਸੀਗੀ ਜੀ। ਆਪਾਂ ਗੱਲ ਕਰਦੇ ਸੀਗੇ ਕਿ ਕਈ ਵਾਰ ਚੀਜ਼ ਬਹੁਤ ਵੱਡੇ ਬੁਲਬੁਲੇ ਨਾਲ ਬਾਹਰ ਆਉਂਦੀ ਆ, ਉਹ ਲੇਕਿਨ 1 ਜਾਂ 2 ਦਿਨ ਦਾ ਹੁੰਦਾ ਆ, ਉਸ ਤੋਂ ਬਾਅਦ ਉਹ ਚਾਹ ਵੀ ਠੰਡਾ ਹੋ ਜਾਂਦਾ। 22 ਜਨਵਰੀ ਲੰਘ ਗਈ ਹੈ, ਹੁਣ ਤਾਂ ਐਡਾ ਰੌਲਾ ਨਹੀਂ ਹੈਗਾ, ਲੇਕਿਨ ਜਦੋਂ ਤੱਕ ਚੋਣਾਂ ਜਿਹੜਾ ਵਿਗੜ ਫਰਵਰੀ 'ਚ ਵੀ ਬਚ ਸਕਦਾ ਆ, ਮਾਰਚ 'ਚ ਵੀ ਬਚ ਸਕਦਾ ਆ। ਜਿਹੜੀ ਨਿਆਂ ਰੈਲੀ ਰਾਹੁਲ ਗਾਂਧੀ ਹੁਣੀ ਕੱਢ ਰਹੇ ਆ, ਉਹ ਤਾਂ ਲਗਾਤਾਰ ਪੈਦਲ ਚੱਲੀ ਆ ਰਹੀ ਹੈ ਨਾ। ਠੀਕ ਹੈ ਕਿ ਤੁਸੀਂ ਰੋਕਿਆ ਕਿ ਰਾਮ ਮੰਦਿਰ 'ਚ ਨਹੀਂ ਜਾਣਾ, ਚਲੋ ਇੰਨਾ ਕੁ ਤਾਂ ਸਰਕਾਰਾਂ ਕਰਦੀਆਂ ਹੀ ਆ। ਇਹ ਵੀ ਤਾਂ ਹੋ ਸਕਦਾ ਕਿ ਤੁਹਾਡਾ ਗੱਠਜੋੜ ਤਕੜਾ ਹੁੰਦਾ ਰਹੇ ਔਰ ਰੈਲੀ ਉਹ ਪੈਦਲ ਚੱਲਦੀ ਰਹੇ ਔਰ ਸਾਰੇ ਰਾਜਾਂ 'ਚ ਘੁੰਮਦੀ ਰਹੇ, ਤਾਂ ਓਬਵੀਅਸਲੀ ਪੰਜਾਬ ਦੇ ਵਿੱਚ ਵੀ ਘੁੰਮੇਗੀ। ਕੀ ਪਤਾ ਆਉਂਦੇ ਆਉਂਦੇ ਫਰਵਰੀ ਤੱਕ ਉਹਦਾ ਜ਼ੋਰੇ ਇੰਨਾ ਪੈ ਜਾਵੇ ਕਿ ਤੁਹਾਨੂੰ ਚੇਤਾ ਹੀ ਨਾ ਪਵੇ ਰਵੇ ਕਿ 22 ਜਨਵਰੀ ਨੂੰ ਹੋਇਆ ਕੀ ਸੀਗਾ। ਜੀ ਬਿਲਕੁਲ। ਖੈਰ ਇਹ ਬਹੁਤ ਸਾਰੇ ਦੇਖ ਸਕਦੇ ਆਪਾਂ, ਤੇ ਜਾਂਦੇ ਜਾਂਦੇ ਆਪਾਂ ਝਾਕੀ ਬਾਰੇ ਗੱਲ ਕਰ ਲਈਏ। ਦਲਜੀਤ ਜੀ, ਇਹ ਹੁਣ ਮੇਰੇ ਖਿਆਲ ਇੱਕ ਵਾਰ ਦਾ ਨਹੀਂ ਹੈਗਾ, ਦੂਜੀ ਵਾਰ ਦਾ ਝਟਕਾ ਪੈ ਗਿਆ ਜੀ। 2-3 ਇਹਦੇ ਵਿੱਚ ਚੀਜ਼ਾਂ ਆਉਣੀਆਂ। ਵੈਸੇ ਜੇ ਅਸੀਂ ਅਖਬਾਰੀ ਪੱਤਰਕਾਰੀ ਦੀ ਨਿਗਾਹ ਨਾਲ ਦੇਖੀਏ, ਇਹਦੇ ਵਿੱਚ ਕੁਛ ਤਾਂ ਹੋ ਸਕਦਾ ਵੀ ਜਿਹੜੀ ਕੇਂਦਰ ਸਰਕਾਰ ਆ ਉਹ ਇਹ ਮੰਨ ਕੇ ਚੱਲੇ ਕਿ ਤੁਸੀਂ ਜਿਹੜੀ ਇੱਕ ਪਰਟੀਕੂਲਰ ਝਾਕੀ ਦੇ ਵਿੱਚ ਕੰਟੈਂਟ ਲੈ ਕੇ ਆਏ ਹੋ, ਉਹਦੇ ਵਿੱਚ ਕੋਈ ਨਾ ਮਨਜ਼ੂਰੀ ਹੋਵੇ ਜਿਹਦੇ ਕਰਕੇ ਜਾਣਬੁੱਝ ਕੇ ਖਟਾਈ 'ਚ ਪਾ ਦਿੱਤਾ ਜਾਂਦਾ, ਟਾਈਮ ਖਰਾਬ ਹੋਵੇ, ਉਹਦਾ ਸਮਾਂ ਲੰਘ ਜਾਵੇ। ਕਿਉਂਕਿ ਇਹਦੀ ਵੀ ਇੱਕ ਮਿਆਦ ਹੁੰਦੀ ਹੈ ਕਿ ਇੰਨੇ ਚਿਰ ਚਾਹ ਚੀਜ਼ ਕਰਕੇ ਸਾਨੂੰ ਪੂਰੀ ਦੇ ਦਿਓ। ਸਭ ਤੋਂ ਪਹਿਲੇ ਤਾਂ ਮੈਨੂੰ ਇਹ ਲੱਗਦਾ ਕਿ
ਯਕੀਨਨ ਪੰਜਾਬ ਦੀ ਝਾਕੀ ਦੇ ਵਿੱਚ ਜਿਹੜਾ ਫਾਰਮਰ ਪ੍ਰੋਟੈਸਟ ਸੀਗਾ, ਕਿਸਾਨ ਅੰਦੋਲਨ ਸੀਗਾ, ਉਹਦਾ ਅੰਸ਼ ਪਾਏ ਗਏ ਆ ਤਕੜੇ ਰੂਪ ਦੇ ਵਿੱਚ। ਮੈਨੂੰ ਨਹੀਂ ਲੱਗਦਾ ਕਿ ਉਹ ਕੇਂਦਰ ਸਰਕਾਰ ਨੂੰ ਉਹ ਸਹੀ ਲੱਗੇ ਹੋਣੇ ਆ। ਉਹਦੇ ਨਾਲ ਪੰਗਾ ਜ਼ਰੂਰ ਪਿਆ ਹੋਵੇਗਾ। ਖਬਰਾਂ 'ਚ ਇੰਨਾ ਨਸ਼ਰ ਨਹੀਂ ਹੋਇਆ, ਪਰ ਵਿਚਲੀਆਂ ਗੱਲਾਂ ਸਾਨੂੰ ਪਤਾ ਲੱਗਦੀਆਂ ਕਿ ਉਹ ਇਹਨਾਂ ਨੇ ਕਹਿ ਕੇ ਬਾਹਰ ਕੱਢੋ ਵੀ ਇਹਦੇ ਨਾਲ ਸਾਡੀ ਬਦਨਾਮੀ ਆ। ਮੈਨੂੰ ਤਾਂ ਸਾਡੀ ਸਰਕਾਰ ਅੜੀ ਆ, ਇਹਦੇ ਕਰਕੇ ਨਹੀਂ ਸਮਾਂ ਗਵਾ ਲਿਆ। ਦੂਜੇ ਪਾਸੇ ਸਾਡੇ ਸੂਬਾ ਸਰਕਾਰ ਦੀਆਂ ਨਲਾਇਕੀਆਂ ਵੀ ਦਲਜੀਤ ਸੀ ਕਾਫੀ ਹੁੰਦੀਆਂ ਨੇ। ਕੁਛ ਰਾਜਾਂ ਨੂੰ ਇਹ ਹੁੰਦਾ ਵੀ ਸਾਡੀ ਝਾਕੀ ਦਾ ਖਰੇ ਨੰਬਰ ਲੱਗਣਾ, ਖਰੇ ਨਹੀਂ ਲੱਗਣਾ, ਕਿਉਂਕਿ ਉਹਨਾਂ ਕੋਲ ਆਪਣੀਆਂ ਪੁਰਾਣੀਆਂ ਰਵਾਇਤਾਂ ਜਾਂ ਉਹਨਾਂ ਦਾ ਕੋਈ ਐਡਾ ਇਤਿਹਾਸ ਤਕੜਾ ਹੁੰਦਾ ਤਾਂ ਹੈ ਨਹੀਂਗਾ ਦਿਖਾਉਣ ਨੂੰ। ਉਹ ਸਾਲ ਭਰ ਤਿਆਰੀ ਕਰਦੇ ਆ, 8-9 ਮਹੀਨੇ ਪਹਿਲਾਂ ਹੀ ਆਪਣੇ ਕੰਟੈਂਟਸ ਡਾਟਾ ਦੇਣਾ ਸ਼ੁਰੂ ਕਰ ਦਿੰਦੇ ਆ ਕਿ ਸ਼ਾਇਦ ਕਿਤੇ ਤੀਹ ਤੁੱਕਾ ਲੱਗੇ ਜਾਵੇ। ਸਾਡੇ ਪੰਜਾਬ ਵਾਲਿਆਂ ਦੀ ਹਮੇਸ਼ਾ ਨਲਾਇਕੀ ਰਹਿੰਦੀ ਕਿ ਆਪਾਂ ਸਮਾਂ ਵੀ ਖਰਾਬ ਕਰਦੇ ਹਾਂ। ਸਮਾਂ ਖਰਾਬ ਕਰਨ ਦੇ ਨਾਲ ਫਿਰ ਜਲਦਬਾਜ਼ੀ ਦੇ ਵਿੱਚ ਕੰਟੈਂਟ ਦਿੱਤੇ ਜਾਂਦੇ ਆ। ਅਗਲੇ ਨੇ ਕੋਈ ਕੰਟੈਂਟ ਤੁਹਾਡਾ ਪਸੰਦ ਨਹੀਂ ਆਇਆ, ਚਿੱਠੀਆਂ ਪੱਤਰਾਂ ਦੇ ਵਿੱਚ ਸਮਾਂ ਲੰਘ ਜਾਂਦਾ, ਅਗਲੇ ਬਾਅਦ ਵਿੱਚ ਚਿੱਠੀ ਭਰ ਕਹਿੰਦੇ ਵੀ ਹੁਣ ਨਹੀਂ ਹੋ ਸਕਦਾ, ਅਗਲੀ ਵਾਰ ਨੂੰ ਦੇਖਾਂਗੇ। ਸੋ ਮੇਰੀ ਨਿਗਾਹ ਦੇ ਵਿੱਚ ਤਾਂ ਸ਼ਾਇਦ ਇਹੀ ਕੁਛ ਆ। ਪਰ ਜੇ ਸੂਬੇ ਦੇ ਵੱਲੋਂ ਸੋਚਿਆ ਜਾਵੇ ਕਿ ਜੇ ਇਸ ਦਿਨ ਦੇ ਵਿੱਚ ਜੇ ਮਾੜੀ ਮੋਟੀ ਕਹਿ ਲਓ ਕਿ ਮੁੱਠੀ ਘੁੱਟਣੀ ਪਵੇ, ਘੁੱਟ ਕੇ ਤੁਸੀਂ ਆਪਣਾ ਕਹਿ ਲਓ ਕਿ ਉਹ ਕੰਮ ਵੀ ਕਰ ਲਓ ਤੇ ਬਾਅਦ ਚ ਦਾਗ ਵੀ ਨਾ ਲੱਗੇ ਵੀ ਤੁਸੀਂ ਫੇਰ ਨਹੀਂ ਆਏ, ਇਦਾਂ ਦਾ ਕੁਝ ਪ੍ਰਚਲਨ ਬਣਾਉਣਾ ਚਾਹੀਦਾ ਵੈਸੇ ਜੀ। ਤੇ ਖੈਰ ਇਹ ਕੁਝ ਮੁੱਦਿਆਂ ਦੇ ਉੱਤੇ ਆਪਾਂ ਗੱਲਬਾਤ ਜਿਹੜੀ ਆ ਕਰ ਰਹੇ ਸੀ, ਤੇ ਉਮੀਦ ਹੈ ਕਿ ਤੁਸੀਂ ਜ਼ਰੂਰ ਪਸੰਦ ਕੀਤਾ ਹੋਵੇਗਾ। ਕੋਈ ਫੀਡਬੈਕ ਹੋਵੇ ਤਾਂ ਜ਼ਰੂਰ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਤੇ ਹੁਣ ਆਪਾਂ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਹੋਰ ਕੁਝ ਨਵੇਂ ਜਿਹੜੇ ਸਵਾਲ ਆ, ਕੁਝ ਜਿਹੜੇ ਨਵੇਂ ਨੁਕਤੇ ਆ ਉਹਨਾਂ ਦੇ ਨਾਲ। ਉਦੋਂ ਤੱਕ ਦੇਖਦੇ ਰਹੋ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ। ਤਦ ਤੱਕ ਦਿਓ ਮੈਨੂੰ, ਦਲਜੀਤ ਸਿੰਘ ਨੂੰ ਤੇ ਹਰਜੀਤ ਲਸਾੜਾ ਜੀ ਨੂੰ ਇਜਾਜ਼ਤ। ਮਿਲਾਂਗੇ ਅਗਲੇ ਹਫਤੇ। ਤਦ ਤੱਕ ਸ਼ੁਕਰੀਆ, ਸਤਿ ਸ੍ਰੀ ਅਕਾਲ, ਰੱਬ ਰਾਖਾ। ਸਤਿ ਸ਼੍ਰੀ ਅਕਾਲ ਜੀ।